ਓਏ ਹੋਰ ਵੀ ਇਮਲੀ ਭਾਈ ਅੱਜ ਖੈਰ ਆ ਅੱਜ ਇਸ ਟਾਈਮ ਆ ਗਿਆ ਤੂੰ ਸ਼ੇਵ ਕਰਾਉਣ ਅੱਜ ਯਾਰ ਟਾਈਮ ਨਹੀਂ ਹੈ ਮੈਨੂੰ ਤੇ ਫਿਰ ਰਹਿੰਦੀ ਹੈ ਸ਼ੇਵ ਕਰ ਦਵਾਂ ਸਾਫ ਤੇ ਸ਼ੇਵ ਦਾ ਟਾਈਮ ਹੀ ਆ ਜਿਹੜਾ ਹੈਗਾ ਵਾ ਅੱਛਾ ਅੱਛਾ ਤੇ ਖੈਰ ਨਾ ਅੱਜ ਤੁਸੀਂ ਤੇ ਕਿਤੇ ਈਦ ਊਦ ਤੇ ਜਾਂ ਕੋਈ ਚੰਨ ਚੜੇ ਤੇ ਸ਼ੇਵ ਸ਼ੂਵ ਕਰਾਉਂਦੇ ਸੀ ਉਹਦੇ ਵਧੀ ਹੁੰਦੀ ਸੀ ਨੇ ਉਹ ਯਾਰ ਬੌਸ ਹੈਗਾ ਉਹਦੇ ਬੇਟੇ ਦੀ ਬਰਥਡੇ ਆ ਅੱਛਾ ਅੱਛਾ ਕੀ ਬਰਥਡੇ ਪਤਾ ਕਿਹਨੂੰ ਕਹਿੰਦੇ ਅੱਛਾ ਕਿ ਬੜੀ ਛੇਤੀ ਕਹਿਤਾ ਤੂੰ ਵੀ ਤੈਨੂੰ ਪਤਾ ਕਿਹਨੂੰ ਕਹਿੰਦੇ ਮੈਨੂੰ ਤੇ ਪਤਾ ਉਹ ਮਰੇ ਮੈਂ ਤਾਂ ਚੱਲਾ ਵਾਂ ਤੇ ਤੈਨੂੰ ਸੱਦ ਕਿੱਦਾਂ ਲਿਆ ਵੀ ਮੈਨੂੰ ਹੈਰਾਨਗੀ ਆ ਵੀ ਸਾਰੇ ਵਰਕਰਾਂ ਨੂੰ ਸੱਦਿਆ ਵਾ ਅਸਲ ਦੇ ਵਿੱਚ ਨਾ ਉੱਥੇ ਸਾਲਗਿਰਾ ਹੈਗੀ ਆ ਅੱਛਾ ਤੇ ਮੈਨੂੰ ਉਹਨੇ ਸਪੈਸ਼ਲ ਕਿਹਾ ਉੱਥੇ ਉਹਨੇ ਕਿਹਾ ਡਾਂਸ ਤੂੰ ਕਰਨਾ ਰਾਤ ਨੂੰ ਕੀ ਕਰਨਾ ਡਾਂਸ ਕਰਨਾ ਉੱਥੇ ਬੱਲੇ ਬੱਲੇ ਨੱਚਦਾ ਵੀ ਆ ਤੂੰ ਸ਼ੁਗਰ ਮੇਲਾ ਯਾਰਾਂ ਦੋਸਤਾਂ ਦੇ ਵਿੱਚ ਮੈਂ ਹੀ ਮੇਨ ਨਾ ਓਏ ਲੈ ਦੱਸ ਤੇ ਇਹ ਵੱਡੇ ਮਤਲਬ ਸਵੇਰ ਤੱਕ ਚੱਲੇਗੀ ਆ ਹੁਣ ਸਾਰੀ ਤੋਂ? ਰਾਤ ਅੱਛਾ ਬਾਰਬੀਕਿਊ ਲੱਗਾ ਹੋਇਆ ਬਾਬਾ ਉਹਨਾਂ ਨੇ ਪੂਰਾ ਇੰਤਜ਼ਾਮ ਕੀਤਾ ਵਾ ਉਹ ਬਾਬਾ ਜੀ ਉੱਥੇ ਉਹਨਾਂ ਨੇ ਏੜੀਆਂ 1.5 ਲੀਟਰ ਦੀਆਂ ਉਹ ਜਿਹੜੀਆਂ ਝੱਗ ਨਿਕਲਦੀ ਆ ਸਰਫ ਵਾਲੀਆਂ ਬੋਤਲਾਂ ਓਏ ਸਰਫ ਉਹ ਕਰਨੀਆਂ ਉੱਥੇ ਭਾਂਡੇ ਧੋਣੇ ਉੱਥੇ ਸਰਫ ਚਾਹੀਦਾ ਨਹੀਂ ਤੇ ਮੂੰਹ ਤੇ ਭਾਂਡੇ ਧੋਣ ਵਾਲਾ ਹੀ ਆ ਓਏ ਯਾਰ ਜਿਹਨੂੰ ਬੋਤਲ ਲਾ ਕੇ ਤੇ ਨਹੀਂ ਕਰ ਉਹ ਅੱਛਾ ਅੱਛਾ ਉਹ ਠਾ ਕੋਲਾ ਉਹ ਜਿਹੜੀ ਰੇੜੀਆਂ ਤੇ ਵਿਕਦੀ ਆ 10-10 ਰੁਪਏ ਦੀ ਤੇਰੇ ਰੇਂਜ ਚ ਪਿੰਡ ਕਿਉਂ ਨਹੀਂ ਨਿਕਲਦਾ ਹੈਗਾ ਕੀ ਹੋਇਆ ਬਈ ਪਿੰਡ ਦੇ ਰਹਿਤ ਬਹਿਤ ਆ ਵੀ ਆ ਹੁਣ ਅਸੀਂ ਆ ਜਾ ਸ਼ੇਵ ਸ਼ੂ ਕਲੀਨ ਸ਼ੇਵ ਕਰ ਲਈ ਤੇ ਅਸੀਂ ਸ਼ਹਿਰੀ ਹੋ ਗਏ ਆ ਓਏ ਉਹ ਨਹੀਂ ਠਾਠ ਭਾਈ ਵਾਲਾ ਕੰਮ ਨਹੀਂ ਹੈਗਾ ਉੱਥੇ ਪਾਗਲਾ ਸਾਰੀ ਰਾਤ ਉੱਥੇ ਇੰਜੋਏ ਬਾਰਬੀਕਿਊ ਅੱਛਾ ਹਾਂ ਟਿੱਕੇ ਕਬਾਬ ਬੋਟੀਆਂ ਕਿੰਨਾ ਦੀ ਓਏ ਉਹਨਾਂ ਨੇ ਇੰਤਜ਼ਾਮ ਕੀਤਾ ਸਾਲਗਿਰਾ ਨਹੀਂ ਨਾਲੇ ਸਾਲਗਿਰਾ ਉੱਤੇ ਤੇ ਕੇਕ ਕੋ ਕੱਟਦੇ ਹੁੰਦੇ ਆ ਤੇ ਉਹ ਫਿਰ ਬਾਅਦ ਦੇ ਵਿੱਚ ਉਹ ਬੋਤਲਾਂ ਬਾਤਲਾਂ ਬੁਲਾਉਂਦੇ ਆ ਤੇ ਪਰੌਣੇ ਆਪਣੇ ਆਪਣੇ ਘਰੀ ਤੇ ਤੂੰ ਸ਼ੇਪ ਤਾਂ ਕਰੀ ਜਾ ਗੈਠੀ ਦਾ ਮਰੀਜ਼ ਆ ਜਿਹੜਾ ਰੁਕ ਜਾਂਦਾ ਤੂੰ ਉਹ ਨਹੀਂ ਨਹੀਂ ਮੈਂ ਸ਼ੇਪ ਤੇ ਮੈਂ ਕਰੀ ਜਾਣੀ ਆ ਉਹ ਵੇਖ ਤੋ ਉਸ ਤਰ੍ਹਾਂ ਗਰਮ ਹੋ ਜਾਂਦਾ ਥੋੜੀ ਜੀ ਕਰਦਾ ਤੇ ਜਿਲਦੀ ਐਸੀ ਪਾਈ ਆ ਤੁਸੀਂ ਇਹ ਤੁਸੀਂ ਕਿਤੇ ਰੋਜ਼ ਕਰਾਉਂਦੇ ਹੋ ਤੇ ਏਡੀ ਸਖਤ ਸ਼ੇਪ ਤੋਂ ਨਹੀਂ ਹੁਣ ਤਰੱਕੀਆਂ ਹੋ ਗਈਆਂ ਹੁਣ ਰੋਜ਼ ਸ਼ੇਪ ਹੋਇਆ ਕਰਨੀ ਰੋਜ਼ ਕੱਪੜੇ ਬਦਲ ਹੋਇਆ ਕਰਨੇ ਅੱਛਾ ਅੱਛਾ ਉਹਨੇ ਤਰੱਕੀ ਕਰ ਦਿੱਤੀ ਆ ਮੇਰੀ ਅੱਛਾ ਅੱਛਾ ਅੱਗੇ ਪਹਿਲਾਂ ਮੈਂ ਵਰਕਰ ਸੀ ਹੁਣ ਮੈਂ ਉੱਥੇ ਸਦਰ ਹੋ ਗਿਆ ਅੱਛਾ ਅੱਛਾ ਮੰਗਿਆ ਕਰਨਾ ਵਾ ਤੂੰ ਡਿਊਟੀ ਤੋਂ ਬਾਅਦ ਕਾਹਦੀ ਸਦਾਰਤ ਆ ਜੀ ਆਹੀ ਮਜ਼ਦੂਰ ਯੂਨੀਅਨ ਦੀ ਮੇਰੇ ਕੋਲ ਪੁੱਛ ਕੇ ਫੈਸਲਾ ਹੋਇਆ ਕਰੇਗਾ ਤੇ ਤੂੰ ਤੇ ਆਪ ਕੰਮ ਤੇ ਨਹੀਂ ਜਾਂਦਾ ਤੇ ਇਹ ਤੇ ਯੂਨੀਅਨ ਉਹ ਬਣਾਉਂਦਾ ਹੁੰਦਾ ਜਿਹੜਾ ਦਿਹਾੜੀ ਨਾ ਤੋੜੇ ਤੈਨੂੰ ਤੂੰ ਪਤਾ ਤੇ ਪੂਰਾ ਪੂਰਾ ਹਫਤਾ ਤੋੜ ਲੈਣਾ ਯਾਰ ਮਾਲਕ ਮੇਰੇ ਆਪਣੇ ਆ ਉਹਨਾਂ ਦਾ ਭਾਈ ਨਾ ਹਿੱਲੋ ਨਾ ਕੰਡੀ ਜਾਂਦੀ ਲੱਗਣੀ ਜਾਂਦੀ ਤੇ ਮੈਨੂੰ ਨਾ ਆਖਿਓ ਫਿਰ ਤੂੰ ਪੁੱਛਣਾ ਨਾ ਮੇਰੇ ਕੋਲ ਬਾਅਦ ਚ ਪੁੱਛ ਲੈਣਾ ਉਹ ਨਹੀਂ ਨਹੀਂ ਭਾਜੀ ਕੰਮ ਦੇ ਵਿੱਚ ਹੀ ਗੱਲਾਂ ਹੁੰਦੀਆਂ ਇੰਨਾ ਟਾਈਮ ਨਹੀਂ ਕਿ ਗੱਲਾਂ ਦਾ ਤੇਰੇ ਵਾਸਤੇ ਲੈਦਾ ਟਾਈਮ ਤੇ ਕੰਮ ਦੇ ਵਿੱਚ ਹੀ ਹੋ ਜਾਣੀਆਂ ਜਿਹੜੀਆਂ ਆਪਣੀਆਂ ਗੱਲਾਂ ਯਾਰ ਹੁੰਦੀਆਂ। ਥੋੜੀ ਜਿਹੀ ਆਪਣੇ ਭਤੀਜੇ ਨੂੰ ਕਹਿ ਕੇ ਨਾ ਉਹ ਮਸ਼ੀਨ ਲਾ ਕੇ ਥ੍ਰੈਡਿੰਗ ਵੀ ਕਰਨੀ ਆ ਕਿੱਥੋਂ ਭਰਵੱਟਿਆਂ ਤੋਂ ਕਰਨੀ ਆ ਅੱਖਾਂ ਤੋਂ ਕਰਨੀ ਆ ਉਹ ਓ ਯਾਰ ਜਿੰਨੇ ਮਰਜ਼ੀ ਪੈਸੇ ਲਾ ਲਾ ਤੈਨੂੰ ਪਤਾ ਤੇ ਹੈ ਹੀ ਆ ਥੱਲੋਂ ਨਿਕਲਣਾ ਕੀ ਆ ਉਹ ਹੀ ਆ ਭਾਈ ਜਿੰਨਾ ਵੀ ਖਰਚਾ ਕਰਨਾ ਨਾ ਜਿੱਦਾਂ ਟੁੱਟੀ ਮੋਟਰਸਾਈਕਲ ਤੇ ਪੈਸੇ ਲਾਉਣ ਵਾਲਾ ਹਿਸਾਬ ਆ ਵਿਕਣੀ ਉਹਨੇ ਦੀ ਆ ਹਾਂਜੀ ਯਾਰ ਪਹਿਲੀ ਦਫਾ ਜਾਣਾ ਵਾ ਉੱਥੇ ਜ਼ਰਾ ਰੰਗ ਰੂੰਗ ਚਿੱਟਾ ਹੋ ਜਾਏਗਾ ਸੋਹਣਿਆ ਇਹ ਆਖਰੀ ਦਫਾ ਵੀ ਆ ਕਿਉਂਕਿ ਜਿਨ੍ਹਾਂ ਨੇ ਇੱਕ ਵਾਰੀ ਤੈਨੂੰ ਸੱਦਿਆ ਮੁੜ ਕੇ ਨਹੀਂ ਇਮਲੀ ਸੱਦਿਆ ਸਾਰੀ ਉਮਰ ਉਹ ਸਾਹਮਣੇ ਫੱਟੇ ਤੇ ਬੈਠਾ ਰਿਹਾ ਵਾਂ ਤੂੰ ਠੀਕ ਹੈ ਨਾ ਆ ਪਹਿਲੀ ਵਾਰੀ ਚੱਲਾਂ ਤੂੰ ਮੈਂ ਤੇ ਹੈਰਾਨ ਆ ਵੀ ਉਹਨਾਂ ਨੇ ਸੱਦ ਕਿੱਦਾਂ ਲਿਆ ਉਹਨਾਂ ਦੇ ਰਿਸ਼ਤੇਦਾਰ ਮੰਨ ਕਿੱਦਾਂ ਗਏ ਉਹਨਾਂ ਕੋਲ ਭਾਂਡੇ ਕਿੱਦਾਂ ਆ ਗਏ ਤੇਰੇ ਹੈਂ ਉਹ ਉਸ ਤਰ੍ਹਾਂ ਬਦਲੇ ਯਾਰ ਉਹ ਕਿੱਦਾਂ ਬਦਲ ਲਵਾਂ ਭਾਈ ਏਦਾਂ ਕਰ ਲਵਾਂ ਉਹ ਨਹੀਂ ਇਹਦਾ ਬਲੇਡ ਬਦਲ ਚੁੱਭਣ ਡਿਆ ਵਾ ਯਾਰ ਬਲੇਡ ਤੇ ਨਵਾਂ ਸ਼ੇਪ ਪਾਇਆ ਪੋਲੀ ਵੀ ਨਹੀਂ ਕੀਤੀ ਦਾ ਮਤਲਬ ਸ਼ੁਰੂ ਹੋ ਗਿਆ ਵਾ ਉਹਨੂੰ ਕੋਈ ਪਾਣੀ ਪੂਣੀ ਲਾ ਕੇ ਪੋਲੀ ਦਾ ਕਰ ਲੈਣਾ ਉਹ ਪੋਲੀ ਮੈਂ ਥੋਮ ਬੀਜਣਾ ਇੱਥੇ ਕਿ ਜ਼ਮੀਨ ਪੋਲੀ ਕਰਨੀ ਆ ਪਹਿਲੋਂ ਸ਼ੇਪ ਪੋਲੀ ਆ ਨਰਮ ਨਹੀਂ ਕਰਨੀ ਉਹ ਨਰਮ ਕਰ ਲਈ ਆ ਕਿ ਹੁਣ ਕਰੀ ਜਾਣੀ ਆ ਭਾਈ ਲਓ ਜੀ ਦੁਕਾਨ ਤੇ ਭਾਈ ਤਨਵੀਰ ਨੇ ਇਹੀ ਦੱਸੀ ਆ ਹੱਕ ਬਾਊ ਹੇਅਰ ਸਟਾਈਲ ਹਾਂ ਇਹ ਹੀ ਹੈ ਚਲੋ ਕੰਮ ਦੀ ਸ਼ੇਪ ਪਤਾ ਕਰਨੀ ਤੇਰੀ ਅਸੀਂ अस्सलाम वालेकुम जनाब ਵਾਲੇਕੁਮ ਸਲਾਮ ਭਾਈ ਜੀ भाई रफीक की हाल जी ठीक हो ਔਰ ਠੀਕ ਠਾਕ ਤੁਸੀਂ ਸੁਣਾਓ ਭਾਈ शुक्र अल्लाह का काम शाम ਦਾ ਸੁਣਾਓ ਠੀਕ ਜਾ ਮੈਂ ਰਿਹਾ ਨਾ ਬਸ ਕੰਮ ਵੇਖ ਲਓ ਫੜਿਆ ਵਾ ਕੰਮ ਆਪਣੇ ਕੋਲ ਤੁਹਾਨੂੰ ਪਤਾ ਹੀ ਅੱਛਾ ਮੈਂ ਵੀ ਜਨਾਬ ਅੱਜ ਕੰਮ ਦੇ ਸਿਲਸਿਲੇ 'ਚ ਹੀ ਹਾਜ਼ਰ ਹੋਇਆ ਲੋੜ ਪੈ ਗਈ ਭਰਾ ਦੀ ਅੱਜ ਫਿਰ ਸਾਨੂੰ ਅੱਛਾ ਹਾਂਜੀ ਉਹ ਆਪਣੇ ਬਜ਼ੁਰਗ ਸਨ ਉਹਨਾਂ ਦਾ ਸਾਤੇ ਦਾ ਖਤਮ ਆ ਤੇ ਉਹ ਪਕਵਾਈ ਦਾ ਆਰਡਰ ਦੇਣਾ ਉਹ ਬਿਸਮਿਲ੍ਲਾ ਬੈਠੋ ਭਾਜੀ ਬੈਠੋ ਹਾਂਜੀ ਮੈਂ ਬੈਠਾ ਤੇ ਜਰਾ ਮਿਹਰਬਾਨੀ ਜਲਦੀ ਆ ਮੈਨੂੰ ਹੈ ਹਾਂਜੀ ਹਾਂਜੀ ਹੋਰ ਸੁਣਾਓ ਬੱਚਿਆਂ ਦਾ ਸੁਣਾਓ ਬਾ ਅੱਲਾ ਦਾ ਸ਼ੁਕਰ ਹੈ ਜਿਹੜਾ ਟਾਈਮ ਲੰਘ ਜੇ ਬਾ ਪੜ ਰਹੇ ਨੇ ਸ਼ੁਕਰ ਆ ਉਹਦੇ ਜ਼ਾਤ ਦਾ ਲੇਕਿਨ ਬੜੀ ਗੱਲ ਆ ਤੂੰ ਹੀ ਪੜਾ ਰਿਹਾ ਵਾ ਜ਼ਰੂਰੀ ਹੈ ਭਾਈ ਜਾਨ ਆਉਣ ਵਾਲਾ ਤੇਰੇ ਵਕਤ ਦੂਜੇ ਭਰਾਵਾਂ ਨੇ ਤੇ ਐਵੇਂ ਔਲਾਦ ਦਾ ਨਾ ਸਤਿਆ ਨਾ ਅਸੀਂ ਕੀਤਾ ਕੋਈ ਚੋਰੀਆਂ ਕਰਨ ਦਿਆ ਕੋਈ ਫੜਿਆ ਗਿਆ ਕੋਈ ਲੜਨ ਦਿਆ ਕੋਈ ਐਦਾਂ ਹੀ ਵਾ ਜ਼ਿੰਦਗੀ ਵਾਹ। ਤੇਰੇ ਜਿਹੜੇ ਡਾਕਟਰ ਲੱਗੇ ਨਜ਼ਰ ਆਉਣ ਡਿਆ ਦੀ ਸ਼ੇਪ ਕਰਦੇ ਮੈਂ ਜਾਵਾਂ ਉਹ ਮੈਂ ਵੀ ਇਹ ਕਰ ਹੀ ਲੈਣਾ ਵਾ ਡਾਕਟਰ ਹੀ ਲਵਾਵਾਂਗੇ ਤੂੰ ਇਮਲੀ ਤੂੰ ਆਪਣਾ ਯਾਰ ਹੈਗਾ ਵਾ ਤੈਨੂੰ ਅਸੀਂ ਜਿਹੜਾ ਛੱਡਣਾ ਬਹੁਤ ਮੁਸ਼ਕਲ ਵਾ ਪਹਿਲੇ ਜਿਹੜੇ ਬੈਠੇ ਕੁਰਸੀ ਤੇ ਉਹਨਾਂ ਨੂੰ ਫਾਰਗ ਕਰ ਲਾ ਉਹਨੇ ਸਲਾਮ ਦਾ ਵਧਾਈ ਜਾਣਾ ਵਾ
ਅੱਛਾ ਰਫੀਕ ਭਾਈ ਗੱਲ ਇਸ ਤਰ੍ਹਾਂ ਵਾ ਹਾਂਜੀ ਹਾਂਜੀ ਕਿ ਟਾਈਮ ਤੇ ਥੋੜਾ ਮੇਰੇ ਕੋਲ ਮੈਂ ਇੱਕ ਕੰਮ ਜਾਣਾ ਤੇ ਮੈਂ ਕਹਿੰਦਾ ਸੀ ਹੋਇਆ ਉਧਰੋਂ ਹੋਇਆ ਮੈਂ ਉਹਨਾਂ ਚ ਕਰਾ ਫੜਲਾ ਲਾ ਲਾਂ ਇਹਦਾ ਮੇਰੀ ਗੱਲ ਨਹੀਂ ਸਮਝੇ ਮੈਂ ਉਧਰ ਚੱਲ ਗਿਆ ਤੇ ਦਿਲ ਕਰੇ ਕੱਲ ਆਵਾਂ ਮੈਂ ਪਿੰਡ ਵੀ ਜਾਣਾ ਵਾ ਤੁਰ ਕੇ ਜਾਣਾ ਤੂੰ ਕਦੋਂ ਮੈਂ ਤੁਹਾਡੇ ਕੋਲ ਗੱਡੀਆਂ ਹੁਣ ਕੋਲ ਆ ਮੋਟਰਸਾਈਕਲ ਕਿੱਕ ਮਾਰੀ ਉਧਰ ਕੇ ਕਿੱਕ ਮਾਰ ਕੇ ਵਾਪਸ ਆ ਜਾਂਦਾ ਭਾਈ ਪੀਰਾਂ ਦੀ ਛੱਤੀ ਕੋ ਲਾਗੇ ਪਿੰਡ ਆ ਸਲੂਣੀ ਝਾਲ ਲੰਘ ਕੇ ਤੇ ਫੇਰ ਕਿਤੇ ਹੁੰਦਾ ਹੈ ਅੱਛਾ ਅੱਛਾ ਹਾਂ ਤੇ ਮੈਂ ਕਹਿੰਦਾ ਸੀ ਉਹ ਸਮਾਨ ਦੱਸ ਦਿੰਦੇ ਮੈਂ ਤੁਹਾਨੂੰ ਜੋ ਜੋ ਚਾਹੀਦਾ ਲਿਖਾ ਦਿੰਦਾ ਦੱਸੋ ਕੀ ਹੈ ਮੈਂ ਲਿਆ ਦਿੰਦਾ ਤੁਹਾਨੂੰ ਹਾਂਜੀ ਹਾਂਜੀ ਉਹ ਸਮਾਨ ਲਿਖ ਲੈਨੇ ਆ ਭਾਜੀ ਏਡੀ ਕਿਹੜੀ ਗੱਲ ਆ ਦੇਗਾ ਬਣਾਉਣੀਆਂ ਨੇ 2 ਅੱਛਾ ਅੱਛਾ ਅਮੜਿਆ ਵੇ ਆ ਪੁੱਤਰ ਨੂੰ ਤਾਂ ਕਾਪੀ ਫੜਾ ਕਰ ਉਹ ਕਾਪੀ ਤੂੰ ਸਕੂਲੇ ਚੱਲਾ ਵਾ ਮੁੰਡੇ ਲਿਖ ਲੈਂਦੇ ਆ ਤਾਂ ਕਰ ਤੂੰ ਓਏ ਕਰ ਲੈਨੇ ਆ ਇਹ ਕਿਤੇ ਵੱਡਾ ਚੱਲਾਂ ਜਿੱਥੇ ਕਰ ਲਈ ਆ ਰਹਿ ਕਿਹੜੀ ਗਈ ਆ ਇਹ ਬੜਾ ਕਾਲਾ ਗਾਹਕ ਆ ਤੁਹਾਡਾ ਉਹ ਭਾਜੀ ਸਾਲਗਿਰਾ ਤੇ ਜਾਣਾ ਵਾ ਆ ਛੋਟੇ ਕਾਪੀ ਦੇ ਦੇ ਭਾਜੀ ਨੂੰ ਪੈਨਸਲ ਫੜਾ ਦੇ ਨਾਲੇ ਜਾ ਬੇਟਾ ਲਿਓ ਹਾਂਜੀ ਰਫੀਕ ਸਾਹਿਬ ਹਾਂਜੀ ਹਾਂਜੀ ਅੱਛਾ ਗੱਲ ਇਸ ਤਰ੍ਹਾਂ ਵਾ ਕਿ ਜੀ ਹੋ ਜਾਣੇ ਨੇ ਆਪਣੇ 40 ਤੋਂ 50 ਸਾਤੇ ਦਾ ਖਤਮ ਆ ਅੱਛਾ ਤੇ ਇੱਕ ਮਿੱਠੀ ਦੇਗ ਬਣਾਉਣੀ ਆ ਇੱਕ ਬਣਾਉਣੀ ਆ ਲੂਣੀ ਤੇ ਪਕਾਉਣੀ ਨਹੀਂ ਇਹ ਮੈਂ ਕੀ ਸਦਕੇ ਵਾਸਤੇ ਸਮਾਨ ਦੇਣਾ ਤੁਹਾਨੂੰ ਨਹੀਂ ਬਣਾਉਣੀ ਕਹਿੰਦਾ ਮਤਲਬ ਨਹੀਂ ਪਕਾਉਣੀ ਹੈ ਮੈਂ ਕਹਿ ਹਾਂ ਰਿਹਾ ਪਕਾਉਣੀ ਕਹੋ ਹਾਂਜੀ ਸਮਾਨ ਤੁਸੀਂ ਹੁਣ ਮੈਨੂੰ ਦੱਸ ਦਿਓ ਇੱਕ ਵਾਰੀ ਗੱਲ ਸੁਣੋ ਮਿਹਰਬਾਨੀ ਹੈ ਜਰਾ ਤਵੱਜੋ ਨਾਲ ਮੈਨੂੰ ਸਮਾਨ ਹਾਂਜੀ, ਦਿਖਾ ਹਾਂਜੀ, ਦਿਓ। ਹਾਂਜੀ। ਇਹ ਕਰ ਲਿਓ ਤੁਸੀਂ ਗੱਲ ਸੁਣੋ ਅੱਛਾ ਜਿਹੜੀ ਲੂਣੀ ਆ ਉਹ ਮਤਲਬ ਚਣਿਆਂ ਵਾਲੀ ਕਿ ਮਤਲਬ ਸਬਜ਼ੀ ਵਾਲੀ ਬਣਾਉਣੀ ਆ ਕਿਹੜੀ ਬਣਾਉਣੀ ਉਹ ਇਹ ਚਨੇ ਵਾਲੀ ਮੇਰੇ ਖਿਆਲ ਠੀਕ ਰਹੇਗੀ ਚਲੋ ਠੀਕ ਹੋ ਹਾਂਜੀ ਲਿਖਾਓ ਜੀ ਕਿੰਨੇ ਕਿਲੋ ਦੀ ਦੇਗ ਬਣਾਓਗੇ ਜੀ 50 ਜੀ ਆਪਣੇ 12 ਕਿਲੋ ਦੀ ਵੀ ਹੁੰਦੀ 10 ਕਿਲੋ ਦੀ ਵੀ ਹੁੰਦੀ ਆ ਦੇਗ ਦਾ ਵਜ਼ਨ ਪਾ ਕੇ ਜਾਂ ਇਕੱਲੇ ਚੌਲਾਂ ਦਾ ਕਹਿਣ ਲਏ ਉਹ ਭਾਈ ਗੱਲਾਂ ਦੇਖਦਾ ਕਿਉਂ ਪਾਉਣਾ ਦੇ ਉਹ ਤੇ 50 ਕਿਲੋ ਦੀ ਹੋ ਜਾਣੀ ਫਿਰ ਅੱਛਾ ਅੱਛਾ ਯਾਨੀ ਹਾਂਜੀ। ਕਿ 12 ਕਿਲੋ ਚੌਲ ਲਿਖ ਲਵਾਂ ਹਾਂਜੀ ਨਹੀਂ ਕਿੱਦਾਂ ਲਿਖ ਲਵੋ ਤੁਸੀਂ ਮੈਂ ਲਿਖਾਉਣੇ ਆ ਜਿੰਨੇ ਮਰਜ਼ੀ ਲਿਖਾਵਾਂ ਮੈਂ ਦੱਸੋ ਮਤਲਬ ਤੇ ਤਾਂ ਉਹਨਾਂ ਕਿ ਥੋੜੀ ਚੀਜ਼ ਨੂੰ ਵਧਾ ਕੇ ਪਕਾਵਾਂ ਇਹੀ ਕਾਰੀਗਰਾਂ ਸਿੱਖਿਆ ਸਾਰੀ ਇਸੇ ਤੋਂ ਮੈਨੂੰ ਪਤਾ ਕਿ ਜਿਹੜੀ ਭਾਅ ਫੀਕੇ ਨੇ ਗੱਲ ਕਰਨੀ ਹੈ ਨਾ ਉਹ ਬਾਰੇ ਦੀ ਹੈ ਸਭ ਲਿਖਾਓ ਤੁਸੀਂ ਜੀ ਲਿਖੋ 8 ਕਿਲੋ ਚੌਲ ਲਿਖੋ ਨਾਲੇ 12 ਕਿਲੋ ਕਹਿਣ ਡਏ ਸੀਗੇ ਓਏ ਮਸਾਲੇ ਪਾ ਕੇ 12 ਕਿਲੋ ਹੋ ਜਾਣੇ ਅਗਰ ਚੌਲ 12 ਕਿਲੋ ਕਰ ਲਏ ਦੂਜੇ ਮਸਾਲੇ ਪਾ ਕੇ ਤੇ ਕੰਮ ਖਰਾਬ ਹੋ ਜਾਣਾ ਅੱਛਾ 8 ਕਿਲੋ 8 ਮਜ਼ਾ ਇਹ ਆ ਕਿ 8 ਕਿਲੋ ਲਿਖੇ ਹੋਣਗੇ ਤੇ 12 ਕਿਲੋ ਲੱਗਣ ਇਹੀ ਕਾਰੀਗਰ ਹੋਊਗਾ ਲਿਖੋ 8 ਕਿਲੋ ਚਾਵਲ ਜੀ ਹਾਂਜੀ ਹਾਂਜੀ ਅੱਛਾ ਚਾਵਲ ਕਿਹੜੀ ਨਸਲ ਦੇ ਹੋਣ ਜੀ ਕਿਤੇ ਗੰਦੀ ਨਸਲ ਦੇ ਨਾ ਪਕਾ ਲਿਓ ਕਿਉਂਕਿ ਉਹ ਨਾਈ ਤੇ ਇਲਜ਼ਾਮ ਹੁੰਦਾ ਚੰਗਾ ਹੋਵੇ ਜਿਹੜਾ ਇੰਜ ਕਰਕੇ ਫਿਰ ਦਵਾੜ ਲਿਖ ਲਵੋ ਤੁਸੀਂ ਨਾਈ ਕੋ ਚੰਗੀ ਨਸਲ ਦਾ ਬੁਲਾ ਲਓ ਭਾਜੀ ਪਵਾ ਤੇ ਗਿਆ ਹੁਣ ਇਸ ਤੋਂ ਅੱਗੇ ਚੰਗੀ ਨਸਲ ਬਣ ਇਹਨੂੰ ਵੀ ਕਰ ਜਿਹੜਾ ਗਾਹਕ ਬਿਠਾਇਆ ਉਹਦਾ ਤਾਂ ਬੇੜਾ ਗਰਕ ਕਰਨ ਨੇ ਆ ਤੂੰ ਬਾਅਦ ਚ ਲਿਖਾ ਲਈ ਨਹੀਂ ਨਹੀਂ ਉਹਨਾਂ ਮੂੰਹ ਨਾਲ ਕਰਨੇ ਆ ਤੇਰੀ ਹੱਥ ਨਾਲ ਸ਼ੇਵ ਕਰਨੇ ਆ ਤੇ ਮੂੰਹ ਨਾਲ ਗੱਲ ਕਰਨੇ ਆ ਅੱਛਾ ਜੀ 8 ਕਿਲੋ ਚੌਲ ਹੋ ਗਏ ਆਪਣਾ ਸਾਬਤ ਹਾਂਜੀ ਠੀਕ ਹੈ ਜੀ ਮੈਂ 8 ਕਹਿੰਦਾ ਟੋਟਾ ਕਰ ਲੋ ਕਿੱਥੇ ਉੱਥੇ ਚੱਬਦੇ ਫਿਰਨਗੇ ਵਿਚਾਰੇ ਨਹੀਂ 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 ਅੱਜ ਕੱਲ ਨਾ ਮਿਹਨਤ ਘੱਟ ਹੀ ਕਰਦੇ ਲੋਕ ਮੈਂ ਕਹਿੰਦਾ ਚਮਚੀ ਮੂੰਹ 'ਚ ਰੱਖਣ ਸਿੱਧੀ ਮੈਦੇ 'ਚ ਬੜੇ ਬੜੇ ਭਾਜੀ, ਬਗੈਰ ਟੋਟਾ ਕਰ ਲਵੋ ਬੜੇ ਬੜੇ ਬਹੁਤ ਨਹੀਂ। ਘੱਟ ਮਿਹਨਤ ਕਰਦੇ ਲੋਕ ਇਹ ਮੈਂ ਕਹਿੰਦਾ ਸਬੂਤੇ ਹੀ ਕਰਾਓ ਚੌਲ ਪਤਾ ਕੀ ਜੀ ਆਉਣੇ ਨੇ ਫਿਰ ਉਹ ਅਗਲੇ ਕਹਿਣਗੇ ਵੀ ਇਹਨਾਂ ਕਿ ਫੌਤਗੀ ਤੇ ਵੀ ਨਹੀਂ ਦੇ ਸਕੇ ਟੋਟਾ ਬਗਾਇਆ ਚਲੋ ਓਕੇ ਹੋ ਗਿਆ ਕਰਨਲ ਦੇ ਲਿਖ ਲੈ ਕਰਨਲ ਦੇ ਕਰਨਲ ਦੇ ਲਿਖ ਲਓ ਕਰਨਲ ਦੇ 8 ਕਿਲੋ ਚਾਵਲ ਹੋ ਗਏ ਜੀ ਹਾਂਜੀ ਹਾਂਜੀ ਤੇ ਹੋਰ ਪਿਆਜ਼ ਵਾਈਟ ਪਾਉਣਾ ਕਿ ਲਾਲ ਕਿਉਂਕਿ ਇਹ- 2 ਪਿਆਜ਼ ਆ ਆ ਜਿਹੜਾ ਇੱਕ ਲਾਲ ਚੱਲਦਾ ਵਾ ਹਾਂਜੀ ਹਾਂਜੀ ਉਹ 250 ਨੂੰ ਆ ਜਿਹੜਾ ਵਾਈਟ ਆ ਉਹ 200 ਨੂੰ ਆ ਟੇਸਟ ਚੰਗਾ ਹੋਣਾ ਚਾਹੀਦਾ ਭਾਫੀ ਕੇ ਉਹ ਭਾਈ ਟੇਸਟ ਹੁੰਦਾ ਵਾ ਖਾਣ ਵਾਲੇ ਦੇ ਸਿਰ ਤੇ ਉਹਨੇ ਅਗਰ ਬੁਰਸ਼ੀ ਮਹੀਨੇ ਦਾ ਕੀਤਾ ਹੋਵੇ ਤੇ ਟੇਸਟ ਕਿੱਥੋਂ ਆਉਣਾ ਦੰਦਾਂ ਤੇ ਦਮੈਲ ਚੜੀ ਹੁੰਦੀ ਉਹਦੇ ਉਹ ਭਾਫੀ ਕੇ ਤੈਨੂੰ ਪਤਾ ਪਿੰਡੂ ਬੰਦੇ ਉਹ ਕੋਲਾ ਮਸਵਾਕ ਕਰਦੇ ਰਹਿੰਦੇ ਇਹ ਟੈਨਸ਼ਨ ਨਹੀਂ ਉਹ ਪਿੰਡਾਂ 'ਚ ਇਹ ਨਹੀਂ ਚੱਲਦਾ ਸਾਹਿਬ ਅੱਛਾ ਹਾਂਜੀ ਉਹ ਦੰਦ ਚਮਕਾਉਂਦੇ ਆ ਬਾਕੀ ਭਾਵੇਂ ਜੋ ਵੀ ਹੋਵੇ ਅੱਛਾ ਅੱਛਾ ਹਾਂਜੀ ਤੇ ਮੈਂ ਕਹਿੰਦਾ ਕਿ ਇੱਕ ਵਾਰੀ ਪਤਾ ਲੱਗੇ ਵੀ ਦੇਗ ਪੱਕੀ ਆ ਨਹੀਂ ਨਹੀਂ ਦੇਖਦਾ ਤੇ ਪਤਾ ਲੱਗੂਗਾ ਜਨਾਬ ਫੀਕੇ ਅੱਛਾ ਜੀ 8 ਕਿਲੋ ਚਾਵਲ ਹੋ ਗਏ ਹਾਂਜੀ ਹਾਂਜੀ ਹੋਰ ਤੇ 2.5 ਕਿਲੋ ਪਿਆਜ਼ ਕਰ ਲਓ ਓ ਯਾਰ ਮੈਂ ਤੇਰਾ ਗਾਹਕ ਆਂਗੇ ਤੇਰਾ ਅੱਬਾ ਵਾ ਮੇਰੇ ਨਾਲ ਲਾਡੀਆਂ ਹੀ ਕਰੀ ਜਾਣ ਡਿਆ ਮੈਂ ਇਹਨੂੰ ਮਕਾਰ ਔਲੇ ਨੂੰ ਉਹ ਯਾਰ ਪਤਾ ਕੀ ਆ ਸਹੁਰੇ ਵੀ ਤੇ ਅੱਬੇ ਹੀ ਹੁੰਦੇ ਉਹਨਾਂ ਦੀ ਵੀ ਬੰਦਾ ਖਿਦਮਤ ਕਰਦਾ ਹੀ ਆ ਵੀ ਅੱਬਾ ਹੋ ਜਾਏਗਾ ਤੇ ਫੇਰ ਕਿਹੜੀ ਗੱਲ ਭਾਫੀ ਕਿਆ ਹਾਂਜੀ, ਉਹ ਤਾਂ ਹਾਂਜੀ। ਗੱਲਾਂ 'ਚ ਲੱਗ ਗਿਆ ਮੇਰਾ ਖਿਆਲ ਮੈਂ ਤੇਰੇ ਕੋਲ ਹੋ ਜਾਣਾ ਧਿਆਨ ਤੇਰਾ ਸਾਰਾ ਉਧਰ ਆ ਤੇ ਮੈਂ ਪਿੰਡ ਜਾਣਾ ਅੱਛਾ ਯਾਰ। ਲਿਖ ਲਾ 2.5 ਕਿਲੋ ਮੈਂ ਪਿਆਜ਼ ਸਾਲਗਿਰਾ ਤੇ ਜਾਣਾ ਵਾ ਮੈਨੂੰ ਪਹਿਲਾਂ ਫਰਕ ਕਰ ਉਹ ਯਾਰ ਮੇਰਾ ਹੱਥ ਰੁਕਿਆ ਮੇਰਾ ਹੱਥ ਕਿਤੇ ਆ ਕਰਨ ਨਹੀਂ ਰਿਹਾ ਵਾ ਭਾਈ ਓਏ ਜਾਨ। ਆ ਜਿਲਦ ਦੀ ਸ਼ੇਵ ਕਰਨੀ ਬੜੀ ਗੱਲ ਆ ਪਤਾ ਨਹੀਂ ਕਿਹੜੇ ਹੀਰੇ ਜਿਹੜਾ- ਲੱਭਣ ਡਿਆ ਇੱਥੋਂ ਤੂੰ ਜਿਹੜਾ ਬਲੇਡ ਉੱਤੇ ਰੱਖਦਾ ਉਹਦੀ ਧਾਰ ਮਰ ਅੱਛਾ ਯਾਰ ਤੇਰੀ ਮਿਹਰਬਾਨੀ ਇੱਕ ਮਿੰਟ ਮੈਨੂੰ ਸੌਦਾ ਲਿਖਵਾ ਲੈਂਦੇ ਤੇ ਭਾਜੀ ਫਿਰ ਅਸੀਂ ਵੀ ਤਿਆਰ ਹੋ ਕੇ ਜਾਣਾ ਵਾ ਸਾਨੂੰ ਵੀ ਕੋਈ ਕੰਮ ਆ ਤੁਸੀਂ ਬੈਕ ਲਿਖੋ ਭਾਜੀ, ਲਿਖੋ। ਦਾ ਕੰਮ ਆ ਭਾਈ ਤੁਸੀਂ ਮੈਂ ਲਿਖੋ। 5 ਮਿੰਟ ਦਾ ਕੰਮ ਉਹ ਤੇ ਵਿਹਲਾ ਬੰਦਾ ਭਾਜੀ ਮੈਂ ਕੰਮ ਵਾਲਾ ਬੰਦਾ ਆ ਲਿਖੋ ਅੱਛਾ 2.5 2.5 ਕਿਲੋ ਪਿਆਜ਼ ਲਿਖੋ 2.5 ਕਿਲੋ ਹੋ ਗਿਆ ਭਾਈਜਾਨ ਪਿਆਜ਼ ਹਾਂਜੀ ਹਾਂਜੀ ਤੇ ਹੋਰ ਹੋਰ ਸੋਣੀ ਮਿਰਚ ਕਿਦਾਂ ਦੀ ਰੱਖਣੀ ਆ ਬੱਚੇ ਵੀ ਆ ਪਰਾਉਣਿਆਂ ਦੇ ਨਾਲ ਹਾਂ ਬੱਚੇ ਦੇ ਹੈ ਹੀ ਉਹ। ਮੈਂ ਕਹਿੰਦਾ ਮਿਰਚ ਤੇਜ਼ ਕਰੋ ਫਿਰ ਥੋੜੇ ਖਾਣਗੇ ਵਾਹ। ਤੁਹਾਡੇ ਚੌਲ ਵੀ ਵੱਜ ਜਾਣਗੇ ਨਹੀਂ। ਅਗਲੇ ਕਹਿਣਗੇ ਆ ਨਾਈ ਦਾ ਚੰਗਾ ਵਾ ਜਿਹੜੀ ਚੀਜ਼ ਪਕਾਉਂਦਾ ਵੱਜ ਜਾਂਦੀ ਅੱਛਾ ਯਾਨੀ ਕਿ ਮੈਂ ਬੱਚਤ ਕਰਾ ਕੇ ਤੇ ਬਰਾਦਰੀ 'ਚ ਬੇਇੱਜ਼ਤ ਹੋ ਜਾ ਚਲੋ ਮਿਰਚ ਘੱਟ ਕਰ ਲਓ ਹਾਂ ਮਿਰਚ ਇੰਨੀ ਤੇਜ਼ ਨਹੀਂ ਪਾਉਣੀ ਬਸ ਠੀਕ ਨਾਰਮਲ ਜੀ ਪਾ ਭਾਈ ਲਈ ਆ ਮਿਰਚ ਲਿਖ ਲਓ
ਇੱਕ ਪਾਓ ਮਿਰਚ। ਯਾਰ ਇਹਨਾਂ ਕਾਤੋਂ ਰਗੜੀ ਜਾਣਾ ਵਾ ਇਹ। ਉਹ ਭਾਈ ਇਹ ਕੂਲੀ ਕਰਨੀ ਹੈ, ਦੇਗੀ ਲੋਹੇ ਦੀ ਸ਼ੇਪ ਕਰਨ ਦੇ ਆ ਮੈਂ, ਕਿਤੇ ਐਵੇਂ ਹੀ ਹੋ ਜਾਣੀ ਹੈ ਸ਼ੇਪ ਤੇ। ਵਿੱਚੋਂ ਕੋਈ ਹੋਰ ਮੂੰਹ ਕੱਢਣਾ ਇੰਨਾ ਮਲੀ ਜਾਣਾ। ਅੱਛਾ ਇੱਕ ਪਾਈਆ ਮਿਰਚ ਹੋ ਗਈ ਭਾਜੀ। ਹਾਂਜੀ ਕਾਲੀ ਮਿਰਚ ਪਾਵੀਂ ਆ, ਹਾਂਜੀ ਪਾਉਣੀ ਭਾਜੀ। ਲਾਲ ਫਿਰ ਅੱਧ ਪਾ ਕਰ ਲਓ, ਲੈ। ਕੱਟੋ ਉਹਨੂੰ। ਇਹ ਪਾਈਆ ਕੱਟਦੇ ਆ। ਹਾਂਜੀ ਭਾਈ ਅੱਛਾ ਜੀ ਲਓ ਜੀ ਅੱਧ ਪਾ ਹੋ ਗਈ। ਪਾਈਆ ਕਾਲੀਆਂ ਅੱਧ ਪਾ ਕਾਲੀ ਕਰਦੇ ਆ। ਹਾਂਜੀ ਅੱਧ ਲਾਲ ਪਾ ਤੇ ਕਾਲੀ ਕਰ ਦਿਓ, ਅੱਧ ਹਾਂ। ਪਾ ਲਾਲ ਕਰ ਲਓ। ਠੀਕ ਹੈ। ਹਲਦੀ ਪਾਉਣੀ ਹਲਦੀ? ਹਲਦੀ ਭਾਜੀ ਉਹ ਰੰਗ ਜੇ- ਡੱਬੀ ਬਦਲਣਾ, ਡੱਬੀ ਬਦਲਣਾ, ਲੱਗਦਾ ਕੈਚਅਪ ਕੱਢਣ ਡਿਆ ਤੂੰ। ਡੱਬੀ ਨਹੀਂ, ਨਹੀਂ, ਬਦਲਣਾ, ਇਹ- ਤੇਰੀ ਇਹ- ਆਵਾਜ਼ ਹੀ ਬਹੁਤ ਬੁਰੀ ਉਹ ਆ। ਯਾਰ ਤੂੰ ਇੱਕ ਮਿੰਟ 2 ਮਿੰਟ, ਤੇਰੀ ਮਿਹਰਬਾਨੀ ਭਾਈ, ਮੈਨੂੰ ਸੌਦਾ ਲਿਖਾ ਲੈਂਦੇ, ਤੇਰੀ ਮਿਹਰਬਾਨੀ ਹੈ। ਪਹਿਲੀ ਵਾਰੀ ਸ਼ੇਪ ਹਲਦੀ ਲਿਖ ਲਈ, ਹਲਦੀ। ਯਾਰ ਤੂੰ ਪਹਿਲੀ ਵਾਰੀ ਲਿਖਾਉਣ ਆਇਆ, ਤੈਨੂੰ ਨਹੀਂ ਪਤਾ ਗਾਹਕ ਨਾ ਮਿਲਦਾ। ਮੈਂ ਪਹਿਲਾਂ ਆਇਆ ਕਿ ਗਾਹ ਤੂੰ ਖਲੋ ਆਇਆ? ਜਾ ਤੂੰ ਐਡਾ ਕਰਮ ਵਾਲਾ ਗਾਹ ਕਿਤੇ। ਇੱਕ ਮਿੰਟ ਖਲੋ ਜਾ, ਤੈਨੂੰ ਕਹਿਣ ਨਹੀਂ ਫੌਤਗੀ ਹੋਈ ਆ ਤੇ 100-150 ਕੰਮ ਆ ਸਾਨੂੰ। ਚੁੱਪ ਰਹਿ ਇੱਧਰ ਵੀ ਪੁੱਤ। 100-150 ਦਾ ਕੰਮ ਅਜੇ ਕਰ ਦਵੇ ਤੇ। ਓ ਯਾਰ ਪੁੱਤ ਮੈਂ ਇੰਨੀ ਫੋਨ ਬੁੱਲਾਂ ਤੇ ਰੱਖ ਦੂੰ ਫੇਰ ਵੀ ਤੇ ਚੁੱਪ ਰਹਿਣਾ ਹੀ ਆ। ਹੁਣ ਚੁੱਪ। ਹਾਂਜੀ ਅੱਧ ਪਾ ਕਾਲੀ ਹੋ ਗਈ ਜੀ, ਅੱਧ ਪਾ ਲਾਲ ਮਿਰਚ ਤੇ ਹਲਦੀ ਕਿੰਨੀ ਕਰਨੀ? ਇਹ ਹਲਦੀ ਪਹਿਲਾਂ ਪਰੌਣੀਆਂ ਨੂੰ ਫੋਨ ਕਰ ਲਓ, ਕਿਸੇ ਦੇ ਦਰਦਾਂ ਹੁੰਦੀਆਂ ਤੇ ਹਲਦੀ ਕਿਲੋ ਕਰ ਲਓ। ਤੁਸੀਂ ਉੱਤੇ ਦੇਗ ਪਕਾਉਣੀ ਹੈ ਜਾਂ ਉਹਨਾਂ ਦੇ ਮੱਦਰ ਰੋਂ ਦੇ ਉੱਤੇ ਰੱਖ ਕੇ ਬੰਨਣੀ ਹੈ? ਨਹੀਂ ਨਹੀਂ ਸੱਟਾਂ ਨਹੀਂ ਲੱਗੀਆਂ, ਪਰੌਣੇ ਆਉਣ ਡਏ ਦਰਦਾਂ ਫੌਤਗੀ। ਦੀ ਚੰਗੀ ਹੁੰਦੀ ਹਲਦੀ। ਮੈਂ ਕਿਹਾ ਜੇ ਤੇ ਫਿਰ ਕੋਈ ਬਿਮਾਰ ਸ਼ਮਾਰ ਪਰੌਣੇ ਆ ਤੇ ਹਲਦੀ ਜ਼ਿਆਦਾ ਕਰ ਲਓ, ਨਹੀਂ ਤੇ ਪਾਈਆ ਬਹੁਤ ਆ ਹਲਦੀ। ਪਾਈਆ ਹੋ ਗਈ ਜਨਾਬ ਹਾਂਜੀ ਹਲਦੀ। ਪੈਣੀ ਇਹਦੇ ਚੋਂ ਅੱਧ ਪਾਈਆ। ਉਸ ਤਰ੍ਹਾਂ ਵੀ ਫੜ ਲਾ, ਲੜਿਆ ਵਾ ਉਹਦੇ ਨਾਲ ਉਸ ਤਰ੍ਹਾਂ ਫੜ। ਉਹ ਉਸ ਤਰ੍ਹਾਂ ਹੀ ਫੜਨਾ, ਹੋਰ ਮੈਂ ਬੁਗਦੇ ਨਾ ਕਰਨੀ ਸ਼ੇਪ। ਉਹ ਭਾਈ ਇੰਨਾ ਪਾਣੀ ਕਾਤੋਂ ਲਾਈ ਜਾਂਦਾ, ਕਿਹੜਾ ਝੋਨਾ ਕੱਢਣਾ ਇੱਥੋਂ ਤੂੰ? ਉਹ ਭਾਈ ਐਡਾ ਬੰਜਰ ਮੂੰਹ ਆ ਤੇਰਾ। ਕੰਜਰ ਮੂੰਹ ਕੀ ਮਤਲਬ? ਯਾਰ ਤੁਸੀਂ ਆਪਣੇ ਮਸਾਲੇ ਲਿਖੋ, ਤੁਸੀਂ ਮਤਲਬ ਕੀ ਕਰ ਰਹੇ? ਮਸਾਲੇ ਲਿਖੋ। ਅੱਛਾ ਜੀ ਹਾਂਜੀ ਹਾਂਜੀ ਅੱਧ ਪਾ ਹਲਦੀ ਹੋ ਗਈ। ਅੱਗੇ ਭਾਜੀ ਹਾਂਜੀ ਦਾਲਚੀਨੀ ਕਿੰਨੀ ਭਾਜੀ ਲਿਖਦੇ ਆ? ਉਹ ਵੀ ਲਿਖ ਲੈਨੇ ਆ ਭਾਜੀ, ਉਹ ਵੀ ਲਿਖ ਲੈਨੇ। ਇਹ ਦੂਜੇ ਮਸਾਲੇ ਪਏ ਆ। ਆਪਣੇ ਹਾਂਜੀ। ਬਲੇਡ ਚੀਨੀ ਦਾ ਫਰਕ ਹੋ ਲਵੇ। ਅੱਛਾ ਪਾਈਆ ਲੌਂਗ ਲਿਖੋ। ਪਾਈਆ ਲਓ। ਉਹ ਭਾਈ ਨੇ ਅਕਸਰ ਅੱਜ ਕੱਲ ਦੰਦਾਂ ਦਾ ਮਸਲਾ ਬਣਿਆ ਪਿਆ, ਬੁੱਟ ਦੁਖਦੇ ਆ ਲੋਕਾਂ ਦੇ। ਲੌਂਗ ਚੌਲਾਂ 'ਚ ਪਏ ਹੋਣਗੇ ਤੇ ਉਹ ਚਲੋ ਬੁੱਟ ਵੀ ਜਿਹੜੇ ਆ ਨਾ ਫਿਰ ਦੁਖਦੇ। ਨਾਲੇ ਉਹਦੀ ਖੁਸ਼ਬੂ ਆਉਂਦੀ ਚਾਵਲਾਂ ਚੋਂ ਬਿਹਤਰ ਹਾਂਜੀ, ਹੁੰਦੇ। ਚਲੋ ਹਾਂਜੀ। ਇਹ ਪਾਈਆ ਭਾਜੀ ਲੌਂਗ ਹੋ ਗਏ। ਹਾਂਜੀ ਹੋਰ ਤੇ ਭਾਜੀ ਇੱਕ ਮਿੰਟ ਇੱਧਰ ਆ ਜਾਓ, ਮੈਂ ਯਾਰ ਥੱਕ ਗਿਆ। ਇੱਕ ਮਿੰਟ ਕੋਈ ਇੱਥੇ ਨਹੀਂ ਭਾਜੀ। ਇਹ ਪਾਈਆ ਲੌਂਗ ਹੋ ਗਏ ਜਨਾਬ। ਮਤਲਬ ਕਿਹੜੀ 2.5 ਮਣ ਦੀ ਦੇਗਾ ਭਾਜੀ? ਉੱਠੋ 8 ਕਿਲੋ ਦੀ ਦੇਗਾ ਝੋਗੇ ਚੋਂ, ਐਵੇਂ ਥੱਕ ਗਏ ਤੁਸੀਂ। ਹਾਂਜੀ ਅੱਛਾ ਪਾਈਆ ਲੌਂਗ। ਨਮਕ ਲਿਖ ਲਿਆ ਭਲਾ? ਨਹੀਂ ਨਮਕ ਹਜੇ ਤਾਂ ਨਹੀਂ। ਨਮਕ ਕਿਉਂ ਨਹੀਂ ਲਿਖਿਆ? ਨਮਕ ਕਿਉਂ ਨਹੀਂ ਲਿਖਿਆ? ਵੀ ਲੂਣੀ ਪਕਾਉਣੀ, ਨਮਕ ਨਹੀਂ ਲਿਖਿਆ। ਭਾਜੀ ਤੁਸੀਂ ਲਿਖਾਓਗੇ ਤਾਂ ਮੈਂ ਲਿਖਾਂਗਾ ਨਾ। ਨਹੀਂ ਤੈਨੂੰ ਵੀ ਤਾਂ ਪਤਾ ਹੀ ਆ, ਤੂੰ ਨਮਕੀਨ ਲਿਖਾਉਣੀ ਆ ਯਾਰ। ਬੰਦਾ ਯਾਰ, ਨਮਕ ਤੇ ਤੂੰ ਆਪ ਲਿਖ ਲੈ ਯਾਰ ਸਾਰਾ ਤੂੰ ਕੁਝ। ਦੇਖ- ਤੇਰਾ ਜੇ ਸਕੂਲ ਦਾ ਕੰਮ ਮੁੱਕ ਗਿਆ ਤੇ ਮੇਰੀ ਸ਼ੇਵ ਕਰ ਦੇ, ਮੈਂ ਉਹ ਜਾਵਾਂ। ਕਰ ਦਿੰਨੇ ਭਾਈ। ਅਸਲ ਦੇ ਵਿੱਚ ਗੱਲ ਪਤਾ ਕੀ ਆ? ਹਾਂ ਪਾਈਆ ਲੌਂਗ। ਹਾਂਜੀ ਅੱਛਾ ਜੀ ਨਿਸ਼ਾਨੀਆਂ ਹੀ ਲਾਈ ਜਾਂਦਾ ਵਾ ਬਸ। ਓ ਯਾਰ ਤੇਰੇ ਚ ਕੋਈ ਬਾਹਰ ਦੀ ਸ਼ੈ ਹੁੰਦੀ 2 ਮਿੰਟ ਖਲੋ ਹੀ ਜਾ ਹਾਂ ਤੂੰ। ਉਹ ਖਲੋ ਜਾ, ਖਲੋਤੇ ਦੀ ਮੈਂ ਕਿਦਾਂ ਕਰੂੰਗਾ? ਤੇਰੀ ਵੀ ਮਤ ਵਧੀ। ਯਾਰ ਚੁੱਪ ਕਰ ਜੇ ਭਾਈ, ਮੈਂ ਕਹਿਣ ਡਿਆ ਤੇਰਾ ਕਰਕੇ ਉਹ ਨਮਕ ਭੁੱਲ ਗਿਆ। ਹਾਂਜੀ ਅੱਗੇ ਉਹ ਨਮਕ ਹਲਾਲ ਆ। ਲਿਖਿਆ ਹੈ ਜੀ? ਹਾਂਜੀ। ਨਮਕ ਲਿਖਿਆ? ਹਾਂਜੀ, ਕੋਈ ਲਿਖਿਆ। ਤੇ ਖੁਦਾ ਦਾ ਵਾਸਤਾ ਕੋਈ ਖੁਦ ਵੀ ਕੰਮ ਕਰ ਲਿਆ ਕਰੋ। ਸਾਰਾ ਕੁਝ ਨਾਈ ਤੇ ਸੁੱਟ ਦਿੰਦੇ ਤੁਸੀਂ। ਅੱਛਾ ਜੀ ਇਹ ਆਪਣਾ ਇੱਕ ਸਾਲਟ ਉਹ ਕੀ ਕਹਿੰਦੇ ਉਹਨੂੰ ਪੈਕਟ ਜਿਹੜਾ ਆਇਓਡੀਨ ਨਹੀਂ ਨਹੀਂ ਉਹ ਨਹੀਂ ਉਹਦੀ ਹਮਕ ਆਉਂਦੀ ਹੈ। ਤੁਸੀਂ ਸਾਦਾ ਨਮਕ ਕਰੋ। ਸਾਦਾ- ਮੁਕੰਮਲ ਹੀ ਫਾਲਟ ਆ। ਹਾਂਜੀ। ਸਾਲਟ ਨਾਲ ਲਿਖ। ਅੱਛਾ ਜੀ ਇੱਕ ਪੈਕਟ ਨਮਕ। 2 ਪੈਕਟ ਕਰ ਲਓ ਭਾਈ ਨੇ, ਵਧੀ ਚੀਜ਼ ਚੰਗੀ ਹੁੰਦੀ ਆ। ਮੈਂ ਲੈ ਜਾਊਂਗਾ ਆਹ ਗੱਲ ਦੋ ਲਿਖੋ। ਐਂਡ ਵਾਲੀ ਗੱਲ ਸਹੀ ਲਿਖਾਈ ਤੂੰ, ਮੈਂ ਲੈ ਜਾਊਂਗਾ। ਆਹ ਸਹੀ ਲਿਖਾਇਆ। ਚਲੋ 2 ਪੈਕਟ ਭਾਜੀ ਨਮਕ ਹੋ ਗਿਆ। ਹਾਂਜੀ ਹੋਰ ਕੀ ਲਿਖਣਾ ਜੀ? ਇੱਕ 7 ਅਪ ਦੀ ਬੋਤਲ ਲਿਖ ਲਓ ਭਾਜੀ। 7 ਅਪ ਦੀ। ਹਾਂਜੀ ਹਾਂਜੀ। ਲਿਖ ਲਓ 7 ਅਪ ਦੀ ਬੋਤਲ ਲਿਖ ਲਓ। ਦੇਖਦੇ ਢਿੱਡ 'ਚ ਦਰਦ ਹੋਣੀ ਪਕਾਉਂਦੇ ਸਾਰੇ। ਯਾਰ ਤੇਰਾ ਕੰਮ ਹੀ ਨਹੀਂ ਬੋਲਣ ਦਾ ਯਾਰ। ਲਿਖ ਯਾਰ ਬੋਤਲ। ਉਹ ਨਾਈ ਇਦਾਂ ਦਾ ਸਮਾਨ ਲਿਖਾਉਂਦੇ ਨੇ ਜਿੱਦਾਂ ਤੂੰ ਲਿਖਾਉਣ ਡਿਆ। ਨਹੀਂ ਤੇ ਬੋਤਲ ਕੀ ਫਿੱਕਿਆ ਤੂੰ ਕਰਨੀ ਯਾਰ? ਬੋਤਲ ਦਾ ਕੀ ਕੰਮ ਆ ਵੀ? ਲਿਖੋ ਤੇ ਸਹੀ 7 ਅਪ ਦੀ ਬੋਤਲ ਲਿਖੋ, ਮੈਂ ਤੁਹਾਨੂੰ ਦੱਸਦਾ। 1.5 ਲੀਟਰ ਹੋ ਗਈ। ਹੋਰ ਉਹ 2.5 ਦੀ ਲਿਖ, 1.5 ਲੀਟਰ ਤੇ ਉਹ ਮੇਰਾ ਨਾਲ ਜਿਹੜਾ ਮੁੰਡਾ ਹੁੰਦਾ ਵਾ ਮਸਾਲੇ ਰਗੜਦਾ ਉਹਨੇ ਪੀ ਜਾਣੀ। ਅਸਲ ਦੇ ਵਿੱਚ ਨਾ ਦੇਖਦੇ ਕੋਈ ਸੇਕ ਬਹੁਤ ਹੁੰਦਾ, ਘਬਰਾ ਮੈਨੂੰ ਵੀ ਬਹੁਤ ਪੈਂਦਾ। ਤੁਸੀਂ ਘੰਟਾ ਕਿ ਲੇਟ ਆ ਜਾਓ ਘਰ ਨਾ, ਚੰਗਾ ਮੋਟਰ ਚਲਾ ਕੇ ਠੰਡਾ ਪਾਣੀ ਪੀ ਕੇ ਰੱਜ ਕੇ ਤੇ ਫੇਰ ਘੰਟਾ ਲੇਟ ਆ ਜੀ। ਕਲੀਨ ਸ਼ੇਵ ਕਰਨੀ ਆ, ਉੱਪਰ ਵੀ ਪਾਣੀ ਲਾ ਲਾ। ਉਹ ਉੱਪਰ ਵੀ ਲਾ ਲੈਣਾ ਪੁੱਤ, ਪਹਿਲਾਂ ਥੱਲੇ ਆ ਮਾਲਾ ਸਾਹਿਬ ਕੇ ਥੱਲੇ ਹੀ ਇੰਨਾ ਕਲਹਿਣ ਪਾਉਣਾ ਵਾ। ਮਾੜਾ ਜਿਹਾ ਪਾਣੀ ਲਾਉਣਾ ਗਾਰਾ ਜਿਹਾ ਬਣ ਜਾਂਦਾ ਉਹਦਾ। ਵੈਸੇ ਗੱਲ ਕਾ ਭਾ ਗੁੱਸਾ ਤੇ ਨਹੀਂ ਨਹੀਂ। ਕਰਨੀ। ਜਿੱਦਾਂ ਦਾ ਤੇਰੇ ਕੋਲ ਗਾਹਕ ਆਇਆ ਨਾ, ਹਾਂਜੀ। ਇਹਨੂੰ ਉਸ ਤਰ੍ਹਾਂ ਨਹੀਂ, ਇਹਦੀ ਕੋਈ ਰੇਗ ਮਾਰਦਾ ਪੱਤਾ ਰੱਖ। ਨਹੀਂ ਭਾਣੀ ਉਹ ਬਾਅਦ ਚ ਮਾਰਨਾ ਜਦੋਂ ਪਟੀਨਾ ਭਰਨੀਆਂ ਇਹਦੀਆਂ। ਮੈਨੂੰ ਵੀ ਲੱਗਦਾ ਵਾ ਕਿ ਜਿੱਦਾਂ ਦਾ ਤੇਰੇ ਕੋਲ ਗਾਹਕ ਹੈ ਨਾ, ਚੌਲ ਉਹਨੇ ਪਾਈਆ ਕੇ ਪਕਵਾਉਣੇ, ਸਿਰਫ ਐਵੇਂ ਟਾਈਮ ਜ਼ਾਇਆ ਕਰ ਰਿਹਾ ਹੈ। ਪਾਈਆ ਕਿਉਂ ਪਕਵਾਉਣੇ? ਚਿੜੀਆਂ ਨੂੰ ਪਾਉਣੇ ਨੇ। ਉਹ ਭਾਜੀ ਕੋਈ ਗੱਲ ਨਹੀਂ। ਉਹ ਗੱਲ ਆ ਬੰਦੇ ਤਾਇਆ ਦੀ। ਮਰਿਆ, ਤਾਇਆ ਮਰਿਆ। ਤਾਇਆ ਮਰਿਆ ਸਾਡਾ। ਉਹਨਾਂ ਨੇ ਇੰਨਾ ਕੁ ਦੇਣਾ ਉਹਦੇ ਪਿੱਛੇ ਕਿਤੇ ਤਾਇਆ ਵਾਪਸ ਨਾ ਆ ਜਾਵੇ। ਓਏ ਰਾਜਾ, ਇਹਦੇ ਵਰਗਾ ਬੰਦਾ ਸਿਰਫ ਛਾਂ ਲੈਣ ਦੀ ਖਾਤਰ ਦੁਕਾਨ 'ਚ ਬੈਠਾ ਰਹਿੰਦਾ ਹੁੰਦਾ। ਹਾਂ ਮਾਸ਼ਾਅੱਲਾ ਤੇਰਾ ਤੇ ਸੁਜ਼ੂਕੀ ਮੋਟਰ ਵਰਕਸ਼ਾਪ ਆ ਨਾ, ਹਨਾ? ਹਾਂਜੀ ਭਾਈ ਮਸਾਲੇ ਲਿਖੋ। ਚੱਲ ਲਿਖ ਯਾਰ। ਇਹ ਹੁਣ ਆਪਣਾ 2.5 ਲੀਟਰ ਦੀ ਉਹਦੀ ਬੋਤਲ ਕਰੋ। ਚਲੋ 2.5 ਲੀਟਰ ਹੋ ਗਈ। ਉਸਤਰਾ ਕਿਉਂ ਨਹੀਂ ਫੜਦਾ? ਉਸਤਰੇ ਨਾਲ ਤੈਨੂੰ ਕੀ ਤਕਲੀਫ ਆ? ਕੀ ਲੱਗਦੀ ਆ ਤੇਰੀ ਉਸਤਰੇ ਨਾਲ? ਉਤਰੇ ਨਰਮ- ਸ਼ਰੀਕਾ ਵਾ ਤੇਰਾ ਉਸਤਰਾ? ਨਰਮ ਹੋਏਗੀ ਫੇਰ ਹੀ ਆ। ਵੇਲਾ ਮੇਰੇ ਸਾਰੇ ਹੱਥ ਹੀ ਮੈਲ ਲੈ ਗਈ ਆ। ਕਿਹੜੇ ਕਿਹੜੇ ਵਾਲ ਤੇਰੇ ਥੱਲੋਂ ਆਉਂਦਾ ਏ ਬਾਹਰ ਨੂੰ।
ਆ ਹੁਣ ਹਜੇ ਕਰਕੇ ਡਿਓ ਤੋਂ ਫੇਰ ਆ ਗਏ। ਮੈਂ ਛੱਲੀਆਂ ਬਾਲ ਆਉਣ ਡਿਆ ਮੇਰੇ। ਮੈਂ ਪਾਣੀ ਲਾਉਣਾ ਥੱਲੋਂ ਬਾਲ ਉੱਗ ਪੈਂਦੇ। ਮੈਂ ਤੁਹਾਡੇ ਦੋਨੀਆਂ ਗੱਲਾਂ ਦਾ ਫੈਸਲਾ ਕਰਾਉਣਾ ਹੈ ਜਾਂ ਮੈਂ ਦੇਖ ਭਾਈ ਪਕਾਉਣਾ? ਤੁਸੀਂ ਮਸਾਲੇ ਲਿਖੋ, ਮਸਾਲਾ ਕੋਈ ਵੀ ਰਹਿ ਗਿਆ ਨਾ ਦੇਗ ਐਸੀ ਤੈਸੀ ਵਰ ਜਾਣੀ ਦੇਖਦੀ। ਹਾਂਜੀ। ਘਿਓ ਲਿਖ ਲਿਆ? ਹਾਂ ਨਹੀਂ ਘਿਓ ਰਹਿ ਗਿਆ, ਬਾਕੀ ਇਹ ਸਾਰਾ ਘਿਓ ਕੁਛ। ਪਾਉਣਾ ਕਿ ਤੇਲ ਪਾਉਣਾ ਪੁੱਛ ਲਓ ਪਹਿਲਾਂ, ਘਰ ਫੋਨ ਕਰ ਉਹ ਪਹਿਲਾਂ। ਤੇਲ ਤੇ ਭਾਈ ਜੀ ਬਾਲਣ ਤੇ ਪਾਈਦਾ ਤੇ ਅੱਗ ਬਲਣੀ ਆ ਵਿੱਚ ਭਾਜੀ ਘਿਓ। ਤੇਲ ਕਈਆਂ ਰੰਗਾਂ ਦੇ, ਇੱਕ ਚਾਰ ਵਾਲਾ ਤੇਲ ਹੁੰਦਾ, ਇੱਕ ਸਿਰ ਚ ਪਾਉਣ ਵਾਲਾ ਤੇਲ ਹੁੰਦਾ। ਅੱਛਾ। ਠੀਕ ਨੇ, ਇੱਕ ਪੜਿਆ ਤੇਲ ਹੁੰਦਾ ਉਹ ਸਿਰ ਚ। ਮਾਲਿਸ਼ ਵਾਲਾ ਕੀ ਉੱਥੇ ਦੇਖ ਦੀ ਮਾਲਿਸ਼ ਕਰਨੀ, ਤੂੰ ਸਿਰ 'ਚ ਕਾਤੋਂ ਪਾਉਣਾ? ਚਲੋ ਘਿਓ ਕਿਹੜਾ ਪਾਉਣਾ ਦੱਸੋ? ਘਿਓ ਦੱਸੋ ਆ। ਦੇਸੀ ਪਾਉਣਾ ਕਿ ਦੂਜਾ? ਨਹੀਂ ਨਹੀਂ ਆ ਡਾਲਟਾ ਹੀ ਆ ਜਿਹੜਾ ਇਹਦਾ ਮਤਲਬ ਮਾੜਾ ਹੀ ਸੀ ਮਰਨ ਵਾਲਾ ਕੋਈ। ਨਹੀਂ ਨਹੀਂ ਗੱਲ ਨਹੀਂ ਸਮਝੇ। ਹਾਂਜੀ। ਮੈਂ ਕਹਿੰਦੇ ਆ ਵਾ ਜਿਹੜੀਆਂ ਕੰਪਨੀਆਂ ਮੈਂ ਕਹਿੰਦਾ ਉਹ ਦਾਤਾ ਵਾਲਿਆਂ ਦਾ ਉਹ ਨਾ ਪਾ ਦਈਏ। ਦੇਖ ਲਓ ਉਹ ਪਾ ਲਵੋ, ਲੇਕਿਨ ਉਹਦੀ ਤਰੀ ਨਹੀਂ ਏਡੀ ਹੁੰਦੀ ਭਾਈ। ਉਹ ਨਹੀਂ ਭਾਜੀ ਉਹ ਘਰ ਇਸਤੇਮਾਲ ਕਰੀਦਾ ਉਹ ਠੀਕ ਆ। ਹਾਂਜੀ ਹਾਂਜੀ ਕਿੰਨਾ ਕਰਨਾ ਜੀ ਘਿਓ? ਘਿਓ ਚੌਲ ਕਿੰਨੇ ਭਲਾ ਆਪਾਂ ਨੇ ਲਿਖੇ ਆ? ਮੈਨੂੰ ਪਾਣੀ ਅੱਠ। ਪਾਈ ਜਾਂਦਾ ਵਾ, ਚੁਕਲੀਆਂ ਗਾਉਣੀਆਂ ਵਾ, ਮੈਨੂੰ ਦੱਸਤਾ ਦੇ। ਮੈਂ ਉਹਨਾਂ ਜਿਕਰ ਲਾਈ ਹੀ ਜਾਣਾ ਜਿੰਨਾ ਜਿਕਰ ਮੇਰੇ ਹੱਥ 'ਚ ਨਰਮੀ ਮਹਿਸੂਸ ਨਹੀਂ ਹੋਣੀ। ਕਿਹੜੀ ਇੱਥੇ ਕਵਾਰ ਕੰਦਲ ਦੱਬੀ ਆ ਤੂੰ? ਹਾਂਜੀ ਆ ਹਿੱਲੀ ਨਾ ਇੱਥੋਂ ਨਰਮ ਹੋ ਗਈ ਆ। ਇਹ ਕਿੰਨਾ ਲਿਖਣਾ ਘਿਓ? ਫੇਰ ਖੜਬੜੀ ਸ਼ੁਰੂ ਹੋ ਗਈ, ਹੁਣ ਮੈਂ ਕੀ ਕਰਾਂ ਦੱਸ। ਖੜਬੜੀ ਮਰੇ ਮੇਰਾ ਸੜਕ ਮੂੰਹ। ਹਾਂਜੀ ਭਾਈ। ਹਾਂਜੀ ਇਹ ਆਪਣਾ ਕਿੰਨਾ ਲਿਖਣਾ ਜੀ ਘਿਓ? ਚੌਲ 8 ਕਿਲੋ। 8 ਕਿਲੋ ਜੀ। 8 ਕਿਲੋ ਘਿਓ ਕਰ ਲਾ। ਲੈ 8 ਕਿਲੋ ਘਿਓ ਇੱਕ ਇੱਕ ਦਾਣੇ ਨੂੰ ਇੱਕ ਇੱਕ ਪੈਕਟ ਲਾਉਣ ਲੱਗੇ। ਜਦੋਂ ਪ੍ਰਾਹੁਣਾ ਖਾਵੇ ਖੁਸ਼ਕ ਚੌਲ ਹੋਣਗੇ, ਬੁਰਕੀ ਫਸ ਗਈ, ਇੱਕ ਮਰਨ ਵਾਲੇ ਦੇ ਉੱਤੇ ਮਰਨ ਵਾਲਾ ਹੋਰ ਮਰ ਗਿਆ, ਤੇ ਫੇਰ ਪੈ ਗਈ ਅਗਲੀ ਦੇਖ ਦਾ ਖਰਚਾ ਪੈ ਗਿਆ। ਇਹ ਨਹੀਂ ਕਿ ਪੈ ਗਿਆ ਡਬਲ ਖਰਚਾ। ਗੱਲ ਤੇ ਸਹੀ ਹੈ ਤੁਹਾਡੀ। ਨਾਲੇ ਕਿ ਭਾਈ ਮੈਂ ਆ ਕਿ ਤੂੰ ਆ? ਨਹੀਂ ਤੁਸੀਂ। ਹਾਂਜੀ ਲਿਖੋ 8 ਕਿਲੋ ਚੌਲ ਲਿਖੋ, ਕਿਉਂਕਿ ਚੌਲ ਜਿੰਨੇ ਮਤਲਬ ਮਿਕਸ ਹੋ ਜਾਣਗੇ ਘਿਓ ਦੇ, ਤਿਲਕਣੇ ਹੋਣਗੇ। 8 ਕਿਲੋ ਚੌਲ ਤੇ 8 ਕਿਲੋ ਘਿਓ। ਹਾਂਜੀ ਕਿਉਂਕਿ ਕਈ ਪ੍ਰਾਹੁਣੇ ਜਿਹੜੇ ਆ ਨਾ ਚੌਲ ਖਾਂਦੇ ਖਾਂਦੇ ਸ਼ਾਮਾਂ ਪਾ ਦਿੰਦੇ ਆ, ਰਾਤ ਰਹਿੰਦੇ, ਰਾਤ ਦੀ ਰੋਟੀ ਵੀ ਉੱਥੇ ਹੀ ਖਾਂਦੇ ਆ। ਆਪਾਂ ਚੌਲ ਹੀ ਅਸੀਂ ਦੇਣੇ ਆ, ਬੁਰਕੀ ਇੱਥੇ ਹੋਣੀ ਸਿੱਧੀ ਸੰਗ ਚ। ਚਲੋ 8 ਕਿਲੋ ਹੋ ਗਿਆ ਘਿਓ। ਭਾਈ ਥੁੱਕਣ ਚੱਲੇ? ਨਹੀਂ ਲਿਖਾਓ ਸਮਾਨ ਲਿਖਾਓ ਤੁਸੀਂ। ਮੈਂ ਤੁਸੀਂ ਬਾਹਰ ਕਿੱਧਰ- ਛੇਲਾ ਉਹ ਸਾਹਮਣੇ ਕਰਾ ਲਿਆ। ਉਹ ਭਾਜੀ ਮੈਂ ਕਦੀ ਅੱਧੀ ਛੇ ਵਾਲਾ ਬੰਦਾ ਨਹੀਂ ਜਾਣ ਦਿੱਤਾ ਭਾਜੀ। ਹਾਂਜੀ ਇੱਥੇ ਬੈਠੋ ਭਾਜੀ, ਖਾਨਦਾਨੀ ਨਹੀਂ ਹੈਗੇ ਆ ਕੋਈ, ਐਵੇਂ ਕੋਈ ਉਚੜ ਨਾਈ ਨਹੀਂ ਹੈਗੇ। ਤੂੰ ਤਾਂ ਆ ਭਤੀਜੇ ਆ ਮੇਰੇ, ਦੁਬਈਓਂ ਕੰਮ ਸਿੱਖ ਕੇ ਆਏ ਆ, ਸੋਹਣੀਆਂ ਸੋਹਣੀਆਂ ਕਟਕਾਂ ਇਹੀ ਕਰਦੇ ਲੋਕ। ਤੂੰ ਸ਼ੇਵ ਕਰ ਮੇਰੀ, ਤੂੰ ਜਵਾਈ ਭਾਈ ਬਣਾ ਕੇ ਮੈਨੂੰ ਕੁਰਸੀ ਤੇ ਬਿਠਾਇਆ, ਗੱਲ ਹੀ ਨਹੀਂ ਕਰਨ ਦੇਣ ਡਿਆ ਤੂੰ। ਹਿੱਲਣਾ ਨਹੀਂ ਭਾਈ। ਸ਼ੇਪ ਤੇਰੀ ਸ਼ੇਪ ਵੀ ਕਰਨ ਦੇ, ਤੇਰੇ ਨਾਲ ਗੱਚਕਾ ਖੇਡਣ ਦੇ ਉਦੋਂ ਉਹ ਯਾਰ ਇੱਕ ਦੇਗ ਦਾ ਸਮਾਨ ਲਿਖਾਉਣਾ, ਮੂੰਹ ਤੂੰ ਇੰਨਾ ਪਰੇਸ਼ਾਨ ਕੀਤਾ, ਪਰ 42 ਦੇਗਾ ਤੇਰੀਆਂ। ਮਾਸ਼ਾਅੱਲਾ ਤੇਰਾ ਤੇ ਐ ਡੀ ਗਰਾਊਂਡ ਦੀ ਸਵਾਰੀ ਲੱਗਣ ਲਈ ਤੂੰ। ਅਸਾਂ ਜਾਣਾ ਸਾਲਗਿਰਾ ਤੇ। ਚਲੋ ਭਾਜੀ ਉਹ ਤੈਨੂੰ ਬੁਲਾਇਆ ਕਹਿੰਦੇ ਉਹ ਬੰਦਾ ਹੀ ਦੱਸ ਦੇ ਮੈਨੂੰ, ਬਾਕਰ ਮੱਲੇ ਰਹਿਣ ਵਾਲਾ ਤੂੰ, ਤੇ ਤੂੰ ਜਾਣਾ ਸਾਲਗਿਰਾ ਕਿਹੜੀ ਜਗ੍ਹਾ ਜਾਣਾ ਤੂੰ? ਆਪਾਂ ਇਹਨਾਂ ਪਾ ਘਿਓ ਕਿੰਨਾ ਲਿਖਣਾ? ਇਹ 8 ਕਿਲੋ। ਹਾਂਜੀ ਲਿਖ ਲਓ 8 ਕਿਲੋ। 8 ਕਿਲੋ ਘਿਓ ਲਓ ਜੀ। ਮਸਾਲਾ ਤੁਹਾਡਾ ਹੋ ਗਿਆ ਇਹ ਲੂਣੀ ਦੇਗ ਦਾ ਪੂਰਾ। ਹਾਂਜੀ ਹਾਂਜੀ ਠੀਕ ਹੋ ਗਿਆ ਜੀ। ਹਾਂਜੀ ਭਾਈ। ਤੇ ਹੁਣ ਇਹ ਮਿੱਠੀ ਦੇਗ ਦਾ ਕੀ ਕਰਨਾ ਹੈ? ਮਿੱਠੀ ਦੇਗ ਹਾਂਜੀ ਹਾਂਜੀ ਦੋ ਲਾਉਣੀਆਂ ਦੋ। ਭਾਜੀ ਤੁਹਾਨੂੰ ਦੱਸਿਆ ਤੇ ਹੈ, ਇੱਕ ਨਮਕੀਨ ਬਣਾਉਣੀ ਹੈ, ਇੱਕ ਮਿੱਠੀ ਬਣਾਉਣੀ ਹੈ। ਮਿੱਠੀ ਦਾ ਪੂਰਾ ਹੋ ਗਿਆ ਸਮਾਨ? ਨਮਕੀਨ ਦਾ ਹੋਇਆ ਭਾਜੀ, ਮਿੱਠੇ ਅਤੇ ਅਜੇ ਲਿਖਣੀ ਅੱਛਾ ਅੱਛਾ ਪਹਿਲਾਂ ਲੂਣੀ ਦਾ ਲਿਖਾਇਆ। ਹਾਂਜੀ ਲੂਣੀ ਦਾ। ਹੋਰ ਲੌਂਗ ਪਾਤੇ ਤੁਸੀਂ ਮਿੱਠੀ ਚਾਰ ਦੀ? ਪੰਜ ਬੰਦੇ ਵੀ ਅਰੇਂਜ ਕਰ ਲਿਓ, ਕਿਉਂਕਿ ਉਹ ਨਾਈ ਹੈਗਾ ਵਾ ਜਿਹਨੇ ਸਿਰਫ ਮੰਜੀ ਤੇ ਬਹਿ ਕੇ ਤਬਸਰਾ ਹੀ ਕਰਨਾ ਵਾ। ਅੱਗ ਵੀ ਕਿਸੇ ਕੋ ਬੁਲਵਾਉਣੀ ਆ, ਪਿਆਜ਼ ਵੀ ਕਿਸੇ ਕੋ। ਚਲੋ ਭਾਜੀ ਬੈਠੋ ਇੱਥੇ। ਹਾਂਜੀ ਮਿੱਠੀ ਦੇਗ ਦਾ ਕੀ ਸਮਾਨ ਹੈ ਜਨਾਬ? ਹਾਂਜੀ ਮਿੱਠੀ ਦੇਗ ਮਿੱਠੀ ਦੇਗ ਦਾ ਲਿਖੋ ਜੀ 6 ਕਿਲੋ ਘਿਓ। 6 ਕਿਲੋ ਘਿਓ। ਭਾਜੀ ਨਾਈ ਤੁਸੀਂ ਕਿਵੇਂ ਆ? ਉਹ ਤੇ ਤੁਸੀਂ ਹੀ ਹੋ। ਲਿਖੋ 6 ਕਿਲੋ। ਅੱਛਾ 6 ਕਿਲੋ ਘਿਓ। ਨਾਲ ਇੱਕ ਪਲੇਟ ਲਿਖ ਲਓ, ਇਹਨੂੰ ਚਾਹੀਦਾ ਵਾ ਪਾ ਕੇ ਮੇਰੀ ਸ਼ੇਪ ਤਾਂ ਕਰੇ। ਭਾਜੀ ਤੁਹਾਡੀ ਕੰਡੀ ਮੈਂ ਹੱਥ ਨਾਲ ਹੀ ਲਾ ਦੇਣੀ। ਆ ਫੜ ਲਓ ਕਾਪੀ ਆਪਣੀ, ਮੈਂ ਪਕਵਾਈ ਕਿਤੇ ਹੋਰ ਕਰਵਾ ਲੈਣਾ, ਤੂੰ ਇਹਨਾਂ ਗੱਲਾਂ ਕਰਦਾ ਪਹਿਲਾਂ। ਭਾਈ ਜੀ ਮੈਂ ਉਹਨੇ ਛੱਡ ਹੀ ਨਾ ਜਾਣਾ। ਨਾ ਮੇਰੇ ਲਿਖੇ ਮਸਾਲਿਆਂ ਦੀ ਕਾਪੀ ਰਾਈਟਸ ਬਾਹਰ ਨਹੀਂ ਆਣੇ ਚਾਹੀਦੇ। ਇੱਥੇ ਬੈਠ ਟਕੇ ਦਾ ਬੰਦਾ ਨਹੀਂ, 150 ਦੀ ਇੱਕ ਇੱਕ ਤੇਰੀ ਗੱਲ ਆ ਉਹਦੇ ਨਾਲ। ਉਹ ਜਿੰਨੇ ਤੈਨੂੰ ਮਸਾਲੇ ਲਾਤੇ ਤੂੰ 1-4 ਦਾ ਮਸਾਲਾ ਲਾ ਕੇ ਦਾ ਮਕਾਨ ਹੀ ਬਣਵਾ ਦੇ। ਹੈਲੋ ਸ਼ੇਪ ਕਰਾ ਕੇ ਸਗੋਂ ਲੈਗ ਪੀਸ ਜਿਹਾ ਲੱਗਣ ਡਿਆ ਪਏ। ਚੁੱਪ ਕਰਕੇ ਬਹਿ ਜਾ। ਅੱਛਾ ਹਾਂ ਜੀ। ਯਾਰ 6 ਕਿਲੋ ਘਿਓ ਲਿਖ ਲਿਆ ਜੀ। ਇਹ 6 ਕਿਲੋ ਭਾਜੀ ਹੋ ਗਿਆ ਘਿਓ। ਹਾਂਜੀ ਹਾਂਜੀ ਘਿਓ ਹੋ ਗਿਆ ਭਾਜੀ ਅੱਗੇ। ਹੋ ਗਿਆ ਜੀ। ਜੀ ਜੀ 6 ਕਿਲੋ ਘਿਓ ਆ ਨਾ? ਹਾਂਜੀ 6। ਹਾਂਜੀ ਭਾਈ ਨੇ ਤੇ 4 ਕਿਲੋ ਇਲਾਚੀ ਲਿਖ ਲਓ। 4 ਕਿਲੋ ਲਾਚੀ। ਹਾਂਜੀ ਹਾਂਜੀ ਇਹ ਸਾਡੇ ਸਾਰੇ ਪਰੌਣੇ ਦੇ ਮੂੰਹ 'ਚ ਬੋ ਆਉਂਦੀ ਇੰਨੀ ਲਾਚੀ ਕੀ ਭਾਈ ਕਰਨੀ? ਨੇ ਅਕਸਰ ਪਤਾ ਕੀ ਹੈ, ਚੀਜ਼ ਖਾਦੀ ਹੁੰਦੀ ਹੈ, ਕਹਿੰਦੇ ਵੀ ਬਾਦਾ ਤੇ ਮੇਰੇ ਡਕਾਰ ਗੰਦੇ ਹਮਕ ਆਊਗੀ। ਆ ਇਹ ਤੇ ਗੱਲ। ਇਲਾਚੀ ਨਾਲ ਹਮਕ ਨਹੀਂ ਆਏਗੀ, ਗੱਲ ਖੁਸ਼ਬੂ ਆਏਗੀ। ਠੀਕ ਮਿੰਟ ਹੈ। ਮਾਰੋ ਦਾ। ਇਹ ਹਾਂਜੀ 4 ਕਿਲੋ? 3 ਕਿਲੋ ਕਰ ਲਵੋ ਭਾਈ। ਯਾਰ ਇੰਨੀ ਬੜੀ ਲਾਚੀ? ਨਹੀਂ ਮੈਂ ਕਿ ਤੂੰ ਆ। ਤੁਸੀਂ ਲਿਖੋ ਫਿਰ। ਅੱਛਾ 3 ਕਿਲੋ ਲਾਚੀ। ਤੇ ਨਾਲ ਤੁਸੀਂ ਇਹ ਦੱਸੋ ਕਿ ਭਾਜੀ ਮਰੱਬੇ ਸ਼ਰੱਬੇ ਪਾਉਣੇ ਉਹਦੇ ਚ ਦੇਖ ਚ? ਮੈਂ ਓਏ ਭਾਈ ਮੁਰੱਬੇ ਨਹੀਂ ਪਾਉਣੇ ਹੈਗੇ, ਉਸਤੇ ਚ ਬਲੇਡ ਪਾਉਣੇ ਆ, ਸ਼ੇਪ ਕਰਨੀ ਆ। ਭਾਜੀ ਮੁਰੱਬਾ ਪਾਉਣਾ, ਤੁਸੀਂ ਪਾਣੀ ਪਾਤਾ। ਉਹ ਭਾਜੀ ਸ਼ੇਪ ਉਹਦੀ ਕਰ ਰਹੇ ਹੋ, ਸਮਾਨ ਮੈਂ ਲਿਖਾਉਣ ਡਿਆ ਤੁਹਾਨੂੰ। ਥੋੜਾ ਜਿਹਾ ਉੱਚੀ ਬੋਲੋ, ਅਸਲ 'ਚ ਨਾ ਪਤਾ ਨਹੀਂ ਲੱਗਿਆ, ਕੰਮ ਸਿਰ ਤੇ ਚੜਿਆ ਪਿਆ। ਤੁਸੀਂ ਤੈਨੂੰ ਪਤਾ ਮੈਂ ਮਸ਼ਹੂਰ ਆਦਮੀ ਹੈਗਾ, ਕੰਮ ਮੇਰੇ ਤੇ ਕੰਮ ਇਦਾਂ ਹੀ ਚੜਿਆ ਆ ਤੇਰੇ ਤੇ ਹੁਣ ਤੌਲੀਆ ਵੀ ਚੜਿਆ, ਪਹਿਲਾਂ ਉਹਦੇ ਲਿਖਾ ਲਾ। ਭਾਜੀ ਮੈਂ ਇਦਾਂ ਜਾਣ ਨਹੀਂ ਦੇਣਾ। ਮੈਂ ਕਿਉਂ ਨਹੀਂ ਜਾਣ ਦੇਣਾ ਤੂੰ ਮੈਨੂੰ? ਅੱਧੀ ਛੇ ਵਾਲਾ ਬੰਦਾ ਬਾਹਰ ਨਹੀਂ ਜਾਣ ਦਿੱਤਾ। ਉਹਨੇ ਕਹਿਣਾ ਪਤਾ ਨਾਈ ਟੁੰਡਾ ਇੱਕ ਪਾਸੋਂ ਕੀਤੀ ਉਹਨੇ। ਮੈਂ ਕਹਿ ਦੂੰਗਾ ਕਿ ਨਾਈ ਨੂੰ ਅਕਲ ਨਹੀਂ ਹੈਗੀ। ਨਹੀਂ ਭਾਜੀ ਏਦਾਂ ਕਹਿ ਨਹੀਂ ਸਕਦੇ। ਰਾਜੇ ਨੂੰ ਅਕਲ ਆ, ਨਾਈਆਂ ਦਾ ਮੈਨੂੰ ਪਤਾ ਨਹੀਂ। ਹਾਂਜੀ
3 ਕਿਲੋ ਲਾਚੀ ਹੋ ਗਈ ਭਾਜੀ। ਹੋ ਗਈ ਇਲਾਇਚੀ ਭਾਈ? ਜੀ ਜੀ। ਅੱਛਾ ਜੀ, ਤੇ ਮੁਰੱਬੇ ਪਾਉਣੇ? ਮੁਰੱਬੇ ਪਾਉਣੇ। ਲਿਖੋ ਮਨ ਮੁਰੱਬਾ ਲਿਖ ਲਓ ਸੇਬ ਦਾ। ਕਿੰਨਾ ਜੀ? ਮਨ ਮੁਰੱਬਾ ਘਾਟਾ 1.5 ਮਣ ਕਰ ਲਓ, 1.5 ਮਣ ਕਰ ਲਓ। ਕੋਈ ਦੇਗ 'ਚ ਪਾਉਣਾ ਕਿ ਛੱਤ ਤੇ ਪਾਉਣਾ ਭਾਜੀ? ਨਹੀਂ ਨਹੀਂ, ਨਾਈ ਦੀ ਸਾਰੀ ਫੈਮਿਲੀ ਦਾ ਦਿਲ ਘਟਣਾ ਵਾ, ਬਾਕੀ ਘਰ ਲੈ ਜਾਣਾ ਉਹਨੇ। ਭਾਈ ਜੀ ਦੇਖ ਕਿੰਨੇ ਪਕਾਉਣੀ ਤੁਸੀਂ ਤੇ ਲਿਖੋ ਇੱਥੇ ਅੱਛਾ ਮਨ ਮੁਰੱਬਾ ਸੇਬ ਦਾ, ਮਨ ਮੁਰੱਬਾ ਹੋ ਗਿਆ ਸੇਬ ਦਾ, ਗਾਜਰ ਦਾ ਮਨ ਮੁਰੱਬਾ, ਗਾਜਰ ਦਾ ਮੁਰੱਬਾ ਮਨ, ਹਾਂਜੀ, ਹੋਰ ਤੇ ਚੀਨੀ ਲਿਖੋ 1.5 ਬੋਰੀ। ਚੀਨੀ ਵੀ ਇਹਦੇ ਵਿੱਚ ਹੀ ਪੈਣੀ ਇੰਨੇ ਮੁਰੱਬਿਆਂ ਤੋਂ ਬਾਅਦ? ਭਾਜੀ ਮੁਰੱਬੇ ਦਾ ਇੱਕ ਲਹਿਦਾ ਚੈਕਾ ਵਾ, ਮੇਰਾ ਚੀਨੀ ਖਿਆਲ ਤੇ ਭੁੱਲ ਜਾਣੀ ਹੈ, ਮੁਰੱਬਾ ਵਿੱਚ ਦੰਦਾਂ ਥੱਲੇ ਆਉਣਾ, ਚੀਨੀ ਦਾ ਤਾਂ ਪਤਾ ਨਹੀਂ ਲੱਗਣਾ ਕਿੱਧਰ ਗਈ। ਤੁਸੀਂ ਚਾਹੁੰਦੇ ਜਿਹੜੇ ਫੌਤਗੀ ਤੇ ਆਉਂਦੇ ਆ ਨਾ, ਜਿੰਨੇ ਸ਼ੂਗਰ ਵਾਲੇ ਉਹਨਾਂ ਦੇ ਅਗਲੇ ਮਹੀਨੇ ਫਿਰ ਤੁਹਾਨੂੰ ਹੀ ਆਰਡਰ ਆ। ਕੁਝ ਵੀ ਨਹੀਂ ਹੋਣਾ, ਕੁਝ ਵੀ ਨਾ। ਜਿਹੜੇ ਸ਼ੂਗਰ ਵਾਲੇ ਬੰਦੇ ਹੋਣੇ ਉਹਨਾਂ ਨੂੰ ਅਸੀਂ ਦੇਣੇ ਹੀ ਨਹੀਂ, ਅੱਛਾ ਜੀ, ਕਿਉਂਕਿ ਮੈਨੂੰ ਦੂਰੋਂ ਪਤਾ ਲੱਗ ਜਾਂਦਾ ਇਹ ਬੰਦਾ ਸ਼ੂਗਰ ਵਾਲਾ। ਠੀਕ ਹੈ। ਹਾਂਜੀ ਅੱਛਾ ਜੀ, ਮਨ ਹੋ ਗਿਆ ਜਨਾਬ, ਦੋਵੇਂ ਹਾਂਜੀ। ਮੁਰੱਬੇ ਹੋ ਗਏ। ਹਾਂਜੀ, 2 ਬੋਰੀਆਂ ਚੀਨੀ ਦੀਆਂ ਕਰ ਲਓ ਜੀ। 2 ਬੋਰੀਆਂ ਚੀਨੀ। ਓਏ ਯਾਰ ਚੌਲ ਮੈਂ ਪਕਾਉਣੇ ਤੂੰ ਪਕਾਉਣੇ? ਓ ਯਾਰ ਪਕਾਉਣੇ ਤੇ ਤੂੰ ਆ, ਨਹੀਂ ਕੌਣ? ਤੂੰ ਲਿਖ ਫਿਰ। ਤੇ ਯਾਰ ਸਹੀ ਗੱਲ ਆ, ਚੋਰੀ ਉਹਨੇ ਚੁੱਕਣਾ ਕਿ ਤੂੰ ਚੁੱਕਣਾ? ਤੂੰ ਇਹਨੂੰ ਮਸ਼ਵਰੇ ਦੇ ਲਾ, ਮੈਂ ਅੱਗੇ ਰਹਿਣ ਦਿੰਦਾ, ਤੂੰ ਦੇ ਲੈ। ਭਾਈ ਜੀ ਉਹ ਗੱਲ ਹੈ ਯਾਰ ਬੰਦੇ ਵਾਲੀ। ਮੇਰੇ ਜਦੋਂ ਜੇ ਉਹ ਕੋਈ ਲਿਖਣ ਲੱਗਦਾ ਤੇ ਤੂੰ ਵਿੱਚ ਆਪਣਾ ਤੂੰ ਸ਼ੇਪ ਕਰਾਉਂਦਾ, ਤੂੰ ਚੁੱਪ ਕਰਕੇ। ਇਮਲੀ ਭਾਈ ਚੁੱਪ ਕਰ ਜਾ, ਤੁਸੀਂ ਤੇ ਸਾਲਗਿਰਾ ਤੇ ਜਾਣਾ, ਉਹਨੇ ਮਰੇ ਬੰਦੇ ਦੇ ਪਿੱਛੇ ਚੌਲ ਭੇਜਣੇ, ਕਾਲੀ ਤੈਨੂੰ ਆ ਕਿ ਉਹਨੂੰ ਆ? ਹਾਂ। ਵੀ ਅੱਗੇ ਏਡੀ ਮੁਸ਼ਕਲ ਮੈਂ ਸਮਾਨ ਲਿਖਾਉਣ ਦੇ ਵਿੱਚ ਤੂੰ ਆਪਣਾ ਹੀ ਪਾਇਆ। ਸਮਾਨ ਬੜਾ ਤੇ ਜਹੇਜ਼ ਲਿਖਾਉਣ ਡਿਆ, ਮੈਂ ਦੇਖਦਾ ਮਸਾਲਾ ਉਹ ਨਹੀਂ ਲਿਖਿਆ ਤੈਨੂੰ ਜਾਂਦਾ। ਮਸਦਾ 3500 ਕਿਹਾ ਕਿ ਇੱਥੇ ਲਾਤ ਮੈਂ ਲੱਦਾ। ਬੜਾ ਸਮਾਨ ਲਿਖਾਉਣਾ, 2 ਦੇਗਾ ਦਾ ਸਮਾਨ ਆ, ਤੈਨੂੰ ਨਾਈ ਚੱਲਦਾ ਨਹੀਂ ਲੱਭਿਆ, ਇੰਨੀ ਅਕਲ ਆ ਤੈਨੂੰ। ਤੇ ਤੇਰੀ ਸ਼ਕਲ ਤੋਂ ਲੱਗਦਾ ਤੂੰ ਵੰਡੀ ਦੇ ਖਾਦੇ ਸਾਰੀ ਜ਼ਿੰਦਗੀ ਘਰ ਕਿਲੋ ਨਹੀਂ ਪਕਾਏ ਹੋਣੇ, ਉਹ ਵੀ ਟੋਟਾ। ਮੈਂ ਕੋਈ ਨਾ ਟਾਈਮ ਨਹੀਂ ਭਾਈ, ਤੁਸੀਂ ਲੜਾਈ ਤੇ ਨਾ ਫੋਨ ਤੇ ਟਾਈਮ ਰੱਖ ਤੇਰੇ ਲਓ, ਕੋਲ ਤੁਸੀਂ ਬੈਠ ਕੇ ਤੇ ਲੜ ਲਵੋ, ਤੁਸੀਂ ਆਮਾਮ ਬੜੀ ਗੱਲ ਆ, ਅੱਜ ਦੇਗਾ ਪਾਉਣਾ ਘਰ ਤੁਹਾਡੇ ਖਿਚੜੀ ਬੜੀ ਮੁਸ਼ਕਲ ਪੱਕਦੀ ਸੀ। ਕਿਉਂ ਮੇਰੇ ਘਰਦਿਆਂ ਨੂੰ ਬੁਖਾਰ ਚੜਿਆ ਰਹਿੰਦਾ ਹੈ? ਓਏ ਯਾਰ ਖਿਚੜੀ ਪਕਾਉਂਦਾ ਰਹਿੰਦਾ। ਓਏ ਹੱਥ ਲਾਤਾ ਫੇਰ ਮੈਨੂੰ ਸਾਬਣ ਲਾਉਣਾ ਤੂੰ ਪੈਣਾ। ਇਹਦੀ ਦੇ ਸਮਾਨ ਲਿਖਾ ਲਾ, ਮੈਂ ਕਿਸੇ ਹੋਰ ਇੱਕ ਮਿੰਟ ਗੱਲ ਚੱਲ ਮੈਂ ਨਹੀਂ ਕਰਾਉਣੀ। ਮੈਂ ਭਾਈ ਇਹ ਸਾਰੀ ਉਮਰ ਅਸੀਂ ਬੋਲੀ ਸ਼ੇਪ ਕੀਤੀ ਹੈ ਤੇ ਕਰ ਕੋਈ ਹੋਰ ਦਵੇ ਨਾ ਤੇ ਉਹਦਾ ਹੋ ਜਾਣਾ। ਬੋਲੀ ਕਰੀ ਜਾਂਦੇ ਇਹਨੂੰ ਕਰ ਵੀ। ਮੈਨੂੰ ਕੋਈ ਦੱਸ ਦੇ ਕਿ ਮੈਂ ਤੇਰੇ ਕੋਲ ਇੱਥੇ ਕੰਮ ਸਿੱਖਣ ਆਇਆ। ਉਹ ਭਾਈ ਮੈਨੂੰ ਪਤਾ ਮਿੱਠੀ ਦਾ ਸਮਾਨ ਲਿਖਣੇ ਆ। ਉਹ ਹੁਣ ਏਦਾਂ ਕਰੋ, ਖੋਪਾ ਲਿਖ ਲਓ 2.5 ਮਣ। 2.5 ਮਣ ਖੋਪਾ? ਹਾਂਜੀ। ਇੰਨਾ ਕੀ ਕਰਦਾ ਭਾਜੀ? ਉਹ ਨਹੀਂ ਮੈਂ ਆ ਕਿ ਤੂੰ ਆ? ਤੂੰ ਲਿਖ ਫਿਰ। ਚਲੋ 2.5 ਮਣ ਹੋ ਗਿਆ ਖੋਪਾ, ਤੇ 2.5 ਮਣ ਕਰ ਲਾ 100 ਗਈ। 2.5 ਮਣ 100 ਗਈ। ਤੂੰ ਪਾਗਲ ਨਹੀਂ ਲੱਗਦਾ, ਮੈਂ ਇੰਨਾ ਮਿੱਠਾ ਖਵਾ ਕੇ ਸਾਰੇ ਜਿੰਨੇ ਵਿਚਾਰੇ ਦੇ ਪ੍ਰਾਹੁਣੇ ਆ ਵਾਸ਼ਰੂਮਾਂ ਨੂੰ ਦੌੜਨਗੇ ਮੁੜ ਕੇ। ਉਹ ਕੁਝ ਵੀ ਨਹੀਂ ਹੋਣਾ। ਅੱਛਾ 2.5 ਮਣ ਖੋਪਾ ਤੇ 2.5 ਮਣ 100 ਗਈ ਲਿਖ ਲਈ ਆ? ਹਾਂਜੀ ਲਿਖ ਲਈ। ਇਹ ਮਿੱਠੇ ਦਾ ਸਮਾਨ ਪੂਰਾ ਹੋ ਗਿਆ, ਦੇਗਾਂ ਹੋ ਗਈਆਂ ਤੁਹਾਡੀਆਂ ਤੇ ਚੌਲ ਨਹੀਂ ਲਿਖਾਏ ਭਾਜੀ? ਚੌਲ ਪਾਉਣੇ ਆ? ਹੈ ਲਓ, ਉਹ ਮਿੱਠੀ ਦੇਗ ਚੌਲਾਂ ਨਾਲ ਹੀ, ਮਿੱਠੀ ਦੇਗ ਚੌਲਾਂ ਦੀ ਬਣਾਉਣੀ, ਕੀ ਲਿਖਾਈ ਜਾ? ਉਹ ਭਾਈ ਜਿੰਨਾ ਮੈਂ ਮਿੱਠਾ ਵਿੱਚ ਪਵਾਤਾ, ਮਿੱਠਾ ਹੀ ਦੇਗ ਚੋਂ ਇਹਨਾਂ ਬਾਹਰ ਆਉਂਦਿਆ ਵਾ। ਤੇ ਹੁਣ ਇਹਨੂੰ ਥੱਲੇ ਕਰੋ, ਚੌਲ ਪਾ ਕੇ ਉਹ ਕਿੰਨੇ ਚੌਲ ਤੇ ਲਿਖਾਓ, ਮਿੱਠੀ ਦੇਗ ਚੌਲਾਂ ਦੇ ਤੇ ਲਾਉਣੀ। ਇਹ ਜ਼ਰੂਰੀ ਹੁੰਦੇ ਆ ਵੀ ਚਲੋ। ਇਹਦੇ ਵਿੱਚ ਪਾਉਣੇ। ਲਓ ਮਿੱਠੀ ਦੇਗ ਚ ਹੋਰ ਕੀ ਬਾਹਰ ਦੀਆਂ ਛਾਵਾਂ ਪਾਉਣ ਦਾ? ਮਤਲਬ ਨੱਕ ਰੱਖਣਾ ਚੌਲ ਪਾ ਕੇ ਜ਼ਰੂਰੀ ਹੈ, ਜਦੋਂ ਦੱਸੋ। ਮਿੱਠੀ ਲਾਹ ਜੋ ਲਈ ਤੇ ਫਿਰ ਚੌਲ ਲਾ ਹੁਣ ਜੀ। ਕਾਹਦਾ ਨੱਕ ਰੱਖਣਾ ਤੁਸੀਂ ਭਾਈ, ਜਦ ਤੁਸੀਂ ਨਾਈ ਉਦਾਂ ਦਾ ਕਰਦੇ, ਹੁਣ ਕਾਹਦਾ ਨੱਕ ਰੱਖਣਾ? ਵੀ ਨੱਕ ਰੱਖਣਾ ਹੈ, ਇੰਨਾ ਕੁਛ ਪਾ ਕੇ ਤਗੜਾ ਤੇ ਫੇਰ ਇਹ ਚੌਲ ਪਾਉਣੇ। ਉਹ ਭਾਈ ਜੀ ਮਿੱਠੇ ਚੌਲਾਂ ਦੀ ਦੇਗ ਆ, ਚੌਲ ਤੇ ਲਿਖਾਓ ਮੈਨੂੰ। ਚਲੋ ਪਾਈਆ ਲਿਖ ਲਓ ਚੌਲ ਭਾਈ। ਕਿੰਨੇ? ਪਾਈਆ ਲਿਖ ਲਓ ਬਈ, ਹੁਣ ਨੱਕ ਰੱਖਣੀ ਪਾਈਆ ਲਿਖ ਲਓ। ਤੂੰ ਆ ਤੇਰਾ ਮੇਰਾ ਤੇ ਤੂੰ ਰਹਿਣ ਨਹੀਂ ਦੇਣਾ, ਰਹਿਣਾ ਤੇਰਾ ਵੀ ਨਹੀਂ। ਆ ਪਈ ਆ, ਮੈਂ ਆਪੇ ਪਕਵਾ ਲਾਂਗਾ ਕਿਸੇ ਕੋ। ਉਹ ਭਾਈ ਛੱਡ ਦੇ ਯਾਰ, ਤੂੰ ਕਿਹੜੀ ਪਕਵਾਈ ਕਰਨ ਉਹ ਤੇ ਰਿਹਾ? ਮੇਰੀ ਗੱਲ ਤੇ ਉਹ ਸੁਣ। ਛੱਡ ਦੇ ਤੂੰ, ਇਹਦੇ ਨਾਲੋਂ ਤਾਂ ਮੈਂ ਤਾਂ ਖਿਚੜੀ ਉਹਦੇ ਵਾਲੀ ਗੱਲ ਉਹ ਬਣਾ ਕੇ ਪਕਾ ਦੇਵਾਂਗਾ, ਮੈਂ ਉਹਨੂੰ ਖਵਾਊ। ਉਹ ਭਾਈ ਦੇਖ ਮੈਂ ਪਕਾਉਣੀ ਆ। ਉਹ ਉਧਰ ਹੋ ਜਾ, ਜਿੰਨਾ ਤੂੰ ਦੇਗ ਪਕਾਉਂਦਾ, ਜਿੰਨਾ ਤੂੰ ਮਿੱਠਾ ਭਾਦਾ ਨਾ ਦੇਗ ਚ, ਹਰ ਪਰੌੜੇ ਨੂੰ ਕੀੜੀਆਂ ਚਿਮੜ ਜਾਣੀਆਂ। ਮੈਂ ਭਾਈ ਆਪੇ ਪਕਵਾ ਲੂੰ। ਉਹ ਛੱਡ ਦੇ ਯਾਰ, ਤੂੰ ਰੋਣਾ ਕੰਮ ਕਰਨ ਨੂੰ। ਲੈ ਕੰਮ ਹੁੰਦੇ ਆ। ਆ ਚੀਜ਼ਾਂ ਪਾਉਂਦੇ ਕਿ ਨਹੀਂ? ਇਲਾਚੀਆਂ ਪਾਉਂਦੇ ਉਹ ਲਿਖਾਤੀਆਂ, ਸੌਗੀ ਪਾਉਂਦੇ ਉਹ ਲਿਖਾਤੀ, ਖੋਪਾ ਲਿਖਾਤਾ, ਮੁਰੱਬੇ ਲਿਖਾਤੇ। ਹੈ ਪਾਗਲ ਹੋਏ ਆ। ਇੰਨਾ ਕੁਛ ਤੋਂ ਲਿਖਾਤਾ ਵਾ ਨਾ, ਉੱਥੇ ਹੁਣ ਮੈਂ ਵੀ ਨਾਈ ਬਦਲਣ ਲੱਗਾ। ਫੜ, ਮੈਂ ਸ਼ੇਪ ਕਿਸੇ ਹੋਰ ਕੋ ਕਰਾ ਲੈਣੀ। ਮੈਂ ਲਾਨਤ ਪਾਉਣਾ ਇਦਾਂ ਦੇ ਨਾਈ ਤੇ ਵੀ ਤੇ ਇਦਾਂ ਦੇ ਤੇਰੇ ਸ਼ਕਲ ਤੇ ਵੀ। ਮੈਂ ਭਾਈ ਜੀ ਗੱਲ ਤੇ ਉਹ ਗੱਲ ਤੇ ਸੁਣੋ ਭਾਈ ਜੀ, ਮੈਂ ਤੁਹਾਡੀ ਸ਼ੇਪ ਮੈਂ ਤੇਰੇ ਕੋ ਸ਼ੇਪ ਕਰਾਉਣੀ ਨਹੀਂ ਹੈਗੀ, ਮੈਂ ਉੱਥੇ 40 ਥੱਲੇ ਕਰਾ ਲੈਣੀ ਆ। ਉਹ ਭਾਈ ਜੀ ਕੋਈ ਹੈ ਕੀ ਹੋ ਗਿਆ ਹੈ? ਮੈਂ ਸੋਚਿਆ ਸੀ ਦੋਨੇ ਆਰਡਰ ਆ ਜਾਣਗੇ, ਇੱਕ ਤੇ ਮੇਰੀ ਰਾਸ਼ ਨੇ ਮੱਤ ਮਾਰੀ, ਮੈਨੂੰ ਇਹ ਨਹੀਂ ਪਤਾ ਲੱਗਦਾ ਕਿਹੜੀ ਜਗ੍ਹਾ ਤੇ ਕਿੰਨਾ ਸਮਾਨ ਪੈਣਾ। ਉਹ ਮੈਨੂੰ ਮਾਫ ਕਰ ਦਿਓ ਓਏ, ਆ ਜਾਓ ਓਏ, ਸ਼ੇਪ ਕਰਾ ਲਓ।